ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ਼ ਕਰੈ ਮੇਰਾ ਗੋਬਿੰਦ। ਤੇਰੀ ਕੁਦਰਤ ਕਉ ਕੁਰਬਾਨ, ਜੈਸਾ ਬਾਲਕ ਭਾਏ ਸੋ ਭਾਈ। ਲੱਖ ਅਪਰਾਧ ਕਮਾਵੈ, ਕਰ ਉਪਦੇਸ ਝਿੜਕੇ ਬਹੁ ਭਾਤੀ। ਬਹੁੜ ਪਿਤਾ ਗਲ ਲਾਵੈ, ਪਿਛਲੇ ਅਵਗਣ ਬਖਸ਼ ਲਏ ਪ੍ਰਭ। ਆਗੈ ਮਾਰਗ ਪਾਵੈ, ਐਸੀ ਲਾਲ ਤੁਧ ਬਿਨ ਕੌਣ ਕਰੈ। ਗਰੀਬਨ ਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂ ਦਾਤਾ। ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂ ਐਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦਿਸਾ, ਹਮ ਪਾਪੀ ਤੁਮ ਪਾਪ ਖੰਡਨ। ਨੀਕੋ ਠਾਕੁਰ ਦਿਸਾ, ਕਹਾ ਬੁੱਧ ਪ੍ਰਭ ਤੁਛ ਹਮਾਰੀ। ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ।
आप लेहो तुम कथा सुधारी। हम ना सकत कर सिफत तुम्हारी। आप लेहो तुम कथा सुधारी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ, ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ, ਸ਼ਬਦਾ ਅਵਤਾਰ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਾਂ ਤੇ ਬੇਨਤੀ ਕਰਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਸ਼ਬਦ ਅੰਦਰ ਵੈਰਾਗਮਈ ਉਪਦੇਸ਼ ਦੇ ਰਹੇ ਹਨ ਕਿ ਸੰਸਾਰ ਕਿਹੋ ਜਿਹਾ ਹੈ। ਤਮਾਮ ਸੰਸਾਰ ਭਰ ਦੇ ਜੀਵ ਜਗਤ ਦੇ ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਹੈ, ਇਹਨਾਂ ਦੀ ਕਿਹੋ ਜਿਹੀ ਹਾਲਤ ਹੈ, ਕਿਸ ਢੰਗ ਦੇ ਨਾਲ ਸੰਸਾਰ ਦੇ ਜੀਵ ਆਪਣਾ ਜੀਵਨ ਨਿਰਵਾਹ ਕਰ ਰਹੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਸੋ ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤਸਰੀ ਰਾਗ ਹੈ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੰਤ ਦਾਤੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 705 ਅੰਗ ਤੇ ਮਹਾਰਾਜ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਹਨ। ਹਜੂਰ ਉਚਾਰਨ ਕਰਦੇ ਹਨ ਕਿ ਸੰਸਾਰ ਦਾ ਜਿਹੜਾ ਇਹ ਪਾਧਾਣੂ ਰਸਤਾ ਹੈ, ਮਹਾਰਾਜ ਕਹਿੰਦੇ तमाम ਸੰਸਾਰ ਭਰ ਦੇ ਜੀਵ ਇਸ ਰਸਤੇ ਤੇ ਚੱਲਦਿਆਂ ਹੋਇਆ ਹੰਕਾਰ ਦੇ ਵਿੱਚ ਰੱਟੇ ਹੋਏ ਹਨ। ਸਾਧ ਸੰਗਤ ਜੀ, ਜਿਵੇਂ ਰਸਤਾ ਹੈ, ਮਾਰਗ ਹੈ, ਇਸੇ ਤਰ੍ਹਾਂ ਪਾਧਾਣੂ ਭਾਵ ਜਿਹਦਾ ਨਾਮ ਰਸਤਾ ਹੈ, ਬੀਕਾਨੇਰ ਦੇ ਇਲਾਕੇ ਦੇ ਵਿੱਚ ਇਸ ਨੂੰ ਪਾਧਾਣੂ ਕਿਹਾ ਜਾਂਦਾ ਹੈ, ਰਸਤੇ ਨੂੰ। ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੱਖੋ ਵੱਖਰੇ ਇਲਾਕਿਆਂ ਦੀਆਂ, ਵੱਖੋ ਵੱਖਰੇ ਦੇਸ਼ਾਂ ਦੀਆਂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਜੋ ਬੋਲੀਆਂ ਹਨ, ਗੁਰਬਾਣੀ ਵੀ ਦਰਜ ਕੀਤੀਆਂ ਹਨ। ਜਿਹੋ ਜਿਹੇ ਕਿਸੇ ਇਲਾਕੇ ਦੀ ਸੰਗਤ ਆਉਂਦੀ, ਉਦਾਂ ਦੇ ਜਿੱਦਾਂ ਦੀ ਕਿਸੇ ਦੀ ਬੋਲੀ ਹੁੰਦੀ, ਉਹਨਾਂ ਦੀ ਬੋਲੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਉਪਦੇਸ਼ ਦਿੰਦੇ ਆ। ਜੇ ਕਿਤੇ ਕੋਈ ਫਾਰਸੀ ਪੜ੍ਹਨ ਵਾਲਾ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਉਂਦਾ ਤਾਂ ਸਤਿਗੁਰੂ ਜੀ ਫਾਰਸੀ ਭਾਸ਼ਾ ਵਿੱਚ ਉਹਨਾਂ ਨੂੰ ਉਪਦੇਸ਼ ਦੇ ਦਿੰਦੇ। ਜੇ ਕੋਈ ਅਰਬ ਦੇਸ਼ ਤੋਂ ਅਰਬੀ ਭਾਸ਼ਾ ਬੋਲਣ ਵਾਲਾ ਆ ਜਾਂਦਾ, ਮਹਾਰਾਜ ਸਾਹਿਬ ਜੀ ਉਹਨਾਂ ਨੂੰ ਅਰਬੀ ਭਾਸ਼ਾ ਵਿੱਚ ਹੀ ਉਪਦੇਸ਼ ਦੇ ਕਰਕੇ ਸਹੀ ਰਸਤਾ ਜੀਵਨ ਦੇ ਅੰਦਰ ਦਿਖਾ ਦਿੰਦੇ ਸਨ। ਔਰ ਇਸ ਪ੍ਰਕਾਰ ਜਿਵੇਂ ਹਜੂਰ ਦਾ ਬਚਨ ਆਉਂਦਾ ਨਾ, ਯਕ ਅਰਜ ਗੁਪਤਮ ਪੇਸ ਤੋ ਦਰਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਇਹ ਸੰਗਤ ਜੀ ਫਾਰਸੀ ਭਾਸ਼ਾ ਦੇ ਸ਼ਬਦ ਹਨ ਔਰ ਸੰਸਕ੍ਰਿਤ ਦੇ ਬਹੁਤ ਜ਼ਿਆਦਾ ਸ਼ਬਦ ਹਨ ਗੁਰਬਾਣੀ ਦੇ ਅੰਦਰ। ਹਿੰਦੀ ਦੇ ਸਾਧ ਸੰਗਤ ਜੀ, ਅੰਗਰੇਜ਼ੀ ਦੇ ਸ਼ਬਦ ਵੀ ਬਹੁਤ ਸਾਰੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗੁਰਬਾਣੀ ਵਿੱਚ ਜਿਨ੍ਹਾਂ ਦੇ ਅਰਥ ਮਿਲ ਜਾਂਦੇ ਆ। ਇਹ ਕਈ ਪ੍ਰਕਾਰ ਦੀਆਂ ਜੋ ਭਾਸ਼ਾਵਾਂ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਤਿੰਨਾਂ ਨੂੰ ਗੁਰਬਾਣੀ ਦੇ ਵਿੱਚ ਦਰਜ ਕੀਤਾ ਹੈ। ਤੋ ਇਹ ਬੀਕਾਨੇਰ ਦੇ ਇਲਾਕੇ ਵਿੱਚ ਪਾਧਾਣੂ ਸੰਗਤ ਜੀ ਮਾਰਗ ਨੂੰ ਕਿਹਾ ਜਾਂਦਾ ਹੈ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਪਾਧਾਣੂ ਸੰਸਾਰ, हे ਪ੍ਰਾਣਾ ਧਾਰੀ ਜੀਵ, ਸੰਸਾਰ ਇੱਕ ਰਸਤੇ ਦੀ ਤਰ੍ਹਾਂ ਹੈ। ਜਿਵੇਂ ਰਸਤੇ ਦੇ ਉੱਪਰ ਸਦਾ ਨਹੀਂ ਨਾ ਕੋਈ ਟਿਕਿਆ ਰਹਿ ਸਕਦਾ, ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਸਦਾ ਸਰੀਰ ਕਰਕੇ ਕੋਈ ਟਿਕਿਆ ਨਹੀਂ ਰਹਿ ਸਕਦਾ, ਕੋਈ ਕਾਇਮ ਨਹੀਂ ਰਹਿ ਸਕਦਾ। ਪਰ ਮਹਾਰਾਜ ਕਹਿੰਦੇ ਹੰਕਾਰੇ ਜੀਵ ਗਾਰਬ ਅਟਿਆ। ਹੰਕਾਰ ਦੇ ਨਸ਼ੇ ਵਿੱਚ ਆਪਣੇ ਆਪ ਨੂੰ ਸਦਾ ਲਈ ਸੰਸਾਰ ਦੇ ਵਿੱਚ ਸਮਝਦਾ ਹੈ। ਭਾਵ ਹਕੀਕਤ ਤਾਂ ਇਹ ਹੈ, ਸੱਚ ਤਾਂ ਇਹ ਹੈ ਕਿ ਸੰਸਾਰ ਵਿੱਚ ਕਿਸੇ ਦਾ ਵੀ ਰਹਿਣਾ ਬਣਦਾ ਨਹੀਂ ਹੈ। ਇਹ ਚੱਲੋ ਚੱਲੀ ਦਾ ਮੇਲਾ ਹੈ। ਆਪੋ ਆਪਣੀ ਵਾਰੀ ਅਨੁਸਾਰ ਸੰਸਾਰ ਦੇ तमाम ਜੀਵ ਜੰਤੂ ਜਗਤ ਤੋਂ ਤੁਰੇ ਜਾ ਰਹੇ ਨੇ। ਪਰ ਜਿਹੜਾ ਜੀਵ ਹੰਕਾਰ ਕਰਦਾ ਹੈ, ਅਗਿਆਤ ਹੋ ਕਰਕੇ ਮਹਾਰਾਜ ਕਹਿੰਦੇ ਮਰਨਾ ਵੀ ਭੁਲਾ ਦਿੰਦਾ, ਉਸ ਨੂੰ ਮੌਤ ਨਹੀਂ ਕਦੇ ਵੀ ਚੇਤੇ ਆਉਂਦੀ। ਜਿਵੇਂ ਹਜੂਰ ਦਾ ਗੁਰਬਾਣੀ ਵਿੱਚ ਮੁੱਖ ਵਾਕ ਆਉਂਦਾ ਹੈ ਕਿ ਸੰਸਾਰ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਹੈ। ਜਿਵੇਂ ਮੁਸਾਫਰਖਾਨੇ ਦੀ ਵੀ ਸੰਗਤ ਜੀ ਕੋਈ ਜੀਵ ਆ ਜਾਂਦਾ ਹੈ, ਕੋਈ ਚਲਾ ਜਾਂਦਾ ਹੈ, ਫਿਰ ਕੋਈ ਆ ਜਾਂਦੇ ਹਨ। ਕਈਆਂ ਨੇ ਰਾਤ ਕੱਟ ਕਰਕੇ ਫਿਰ ਅਗਲੇ ਦਿਨ ਸਾਧ ਸੰਗਤ ਜੀ ਆਪਣਾ ਰਸਤਾ ਫੜ ਲੈਣਾ, ਆਪਣੀ ਮੰਜ਼ਿਲ ਦੇ ਵੱਲ ਤੇ ਇਹਨਾਂ ਨੇ ਫਿਰ ਰਵਾਨਗੀ ਕਰ ਲੈਣੀ ਹੁੰਦੀ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਵੀ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਹੈ। ਕਿਉਂਕਿ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਵੱਖ-ਵੱਖ ਢੰਗਾਂ ਦੇ ਨਾਲ ਤਰ੍ਹਾਂ ਤਰ੍ਹਾਂ ਕਰਕੇ ਗੁਰਬਾਣੀ ਵਿੱਚ ਮਹਾਰਾਜ ਜੀ ਨੇ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ। ਕਿਤੇ ਸੰਸਾਰ ਨੂੰ ਧੂਏ ਦੇ ਪਹਾੜ ਦੀ ਤਰ੍ਹਾਂ ਕਿਹਾ ਹੈ,
ਕਿਤੇ ਵੈਰਾਗ ਦੇ ਮੂਰਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਸੰਸਾਰ ਨੂੰ ਸੁਪਨੇ ਦੀ ਤਰ੍ਹਾਂ ਆਖਿਆ ਹੈ। ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਸਾਰ ਨੂੰ ਇੱਕ ਪ੍ਰਾਹੁਣਿਆਂ ਦੀ ਤਰ੍ਹਾਂ ਕਿਹਾ ਕਿ ਸੰਸਾਰ ਦੇ तमाम ਜੀਵ ਜੰਤੂ ਪ੍ਰਾਹੁਣਿਆਂ ਦੀ ਤਰ੍ਹਾਂ ਸੰਸਾਰ ਦੇ ਵਿੱਚ ਆਏ ਹਨ। ਕਿਤੇ ਸੰਸਾਰ ਨੂੰ ਮਹਾਰਾਜ ਸਾਹਿਬ ਜੀ ਨੇ ਪੇਕੇ ਘਰ ਦੀ ਤਰ੍ਹਾਂ ਕਿਹਾ ਹੈ। ਇਹੋ ਸਾਧ ਸੰਗਤ ਜੀ, ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਰਸਤੇ ਦੀ ਤਰ੍ਹਾਂ ਕਹਿ ਕੇ ਉਪਦੇਸ਼ ਦੇ ਰਹੇ ਹਨ। ਤਰ੍ਹਾਂ ਤਰ੍ਹਾਂ ਕਰਕੇ ਵੱਖ-ਵੱਖ ਤਰ੍ਹਾਂ ਦੇ ਨਾਲ ਸੱਚੇ ਪਾਤਸ਼ਾਹ ਜੀ ਨੇ ਸ਼ਬਦਾਂ ਰਾਹੀਂ ਜੀਵ ਨੂੰ ਸਮਝਾਇਆ ਹੈ। ਭਾਵ ਸਭਨਾਂ ਦਾ ਇੱਕੋ ਹੀ ਹੈ, ਮੁੱਖ ਭਾਵ ਕਿ ਸੰਸਾਰ ਵਿੱਚ ਸਰੀਰ ਕਰਕੇ ਸਦਾ ਨਹੀਂ ਕਿਸੇ ਦਾ ਰਹਿਣਾ ਬਣਦਾ, ਸਦਾ ਨਹੀਂ ਕੋਈ ਵੀ ਸੰਸਾਰ ਦੇ ਵਿੱਚ ਕਾਇਮ ਰਹਿ ਸਕਦਾ। ਤੇ ਕਿਤੇ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਦਿੱਤਾ ਕਿ ਸੰਸਾਰ ਦੇ ਜੀਵ ਗੁੱਜਰਾਂ ਦੀ ਤਰ੍ਹਾਂ, ਗਵਾਲੀਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਆਏ ਹਨ। ਹਜੂਰ ਨੇ ਉਚਾਰਨ ਕੀਤਾ, ਗੋਇਲ ਆਇਆ ਗੋਇਲੀ ਕਿਆ ਤਿਸ ਡੰਪ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਘਰ ਬਾਰ। ਹੇ ਜੀਵ, ਤੇਰੀ ਜ਼ਿੰਦਗੀ ਦਾ ਸਮਾਂ ਕੀਤਾ ਜਿਹੜਾ ਮੋਹਲਤ ਕੀਤਾ ਹੋਇਆ ਸਮਾਂ ਹੈ, ਜਦੋਂ ਪੂਰਾ ਹੋ ਗਿਆ, ਨੀਯਤ ਕੀਤਾ ਹੋਇਆ ਸਮਾਂ ਜਦੋਂ ਪੂਰਾ ਹੋ ਗਿਆ, ਇਹ ਸੰਸਾਰ ਨੂੰ ਅਲਵਿਦਾ ਕਹਿ ਕਰਕੇ ਤੂੰ ਵੀ ਇੱਥੋਂ ਤੁਰ ਜਾਣਾ, ਕਾਹਦਾ ਤੂੰ ਹੰਕਾਰ ਕਰਦਾ ਹੈ। ਮਹਾਰਾਜ ਕਹਿੰਦੇ ਤੂੰ ਸੰਭਲ ਘਰ ਬਾਰ। ਹੇ ਮੇਰੇ ਪਿਆਰੇ ਮਨਾ, ਤੂੰ ਪਿਆਰ ਵਿੱਚ ਭਿੱਜ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਯਾਦ ਵਿੱਚ ਜੁੜਿਆ ਕਰ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਿਆ ਕਰ, ਮਹਾਰਾਜ ਜੀ ਦੇ ਉਪਦੇਸ਼ ਨੂੰ ਜੀਵਨ ਦੇ ਵਿੱਚ ਕਮਾਇਆ ਕਰ। ਸੱਚੇ ਪਾਤਸ਼ਾਹੀ ਦੇ ਉਪਦੇਸ਼ ਕਰਕੇ ਹੀ ਮਹਾਰਾਜ ਕਹਿੰਦੇ ਤੇਰਾ ਜੀਵਨ ਸਫਲਾ ਹੋਣ ਵਾਲਾ ਹੈ। ਗੋਇਲ ਆਇਆ ਗੋਇਲੀ ਤਿਆਸ ਕਿਆ ਤਿਸ ਡੰਪ ਪਸਾਰ, ਮੋਹਲਤ ਪੁੰਨੀ ਚੱਲਣਾ ਤੂੰ ਸੰਭਲ ਕਰ ਬਾਰ। ਸਤਿਗੁਰ ਸੇਵ ਪਿਆਰ। ਹੇ ਮੇਰੇ ਪਿਆਰੇ ਮਨਾ, ਪਿਆਰ ਵਿੱਚ ਭਿੱਜ ਕੇ ਮਹਾਰਾਜ ਜੀ ਨੂੰ ਸਿਮਰਿਆ ਕਰ, ਯਾਦ ਕਰਿਆ ਕਰ। ਕਿਆ ਥੋੜੜੀ ਬਾਤ ਗੁਮਾਨ, ਕਿ 4 ਕੁ ਦਿਨਾਂ ਦੀ ਗੱਲ ਹੈ, ਐਵੇਂ ਕਾਹਦਾ ਤੂੰ ਮਾਣ ਕਰਦਾ ਰਹਿੰਦਾ, ਐਵੇਂ ਕਾਹਦਾ ਹੰਕਾਰ ਕਰਦਾ ਰਹਿੰਦਾ। ਗਰਬ ਅਟਿਆ, ਹੰਕਾਰ ਦੇ ਨਸ਼ੇ ਵਿੱਚ ਸੰਸਾਰ ਦੇ ਵਿੱਚ ਤੂੰ ਮਹਾਰਾਜ ਕਹਿੰਦੇ ਅਟਕਿਆ ਹੋਇਆ, ਆਪਣੇ ਆਪ ਨੂੰ ਸਦਾ ਲਈ ਸੰਸਾਰ ਦੇ ਵਿੱਚ ਸਮਝੀ ਬੈਠਾ ਹੈ। ਪਰ ਇਹ ਨਿਸ਼ਚੈ ਕਰਕੇ ਜਾਣ, ਜੈਸੇ ਰੈਣ ਪਰਾਹੁਣੇ ਉੱਠ ਚਲ ਸੇ ਪ੍ਰਭਾਤ, ਕਿਆ ਤੂੰ ਰਤਾ ਗਿਰਸਤ ਸਿਓ ਸਭ ਫੁੱਲਾਂ ਕੀ ਬਾਗਾਤ। ਮਹਾਰਾਜ ਕਹਿੰਦੇ ਕਾਹਦਾ ਤੂੰ ਸੰਸਾਰ ਦੇ ਅੰਦਰ ਵਿਸ਼ੇ ਸੁਖਾਂ ਨੂੰ ਮਾਨਣ ਦੇ ਵਿੱਚ, ਬੰਧਨਾਂ ਦੇ ਵਿੱਚ ਮਹਾਰਾਜ ਕਹਿੰਦੇ ਬੱਝਾ ਹੋਇਆ ਹੈ। ਇਥੇ ਸੰਸਾਰ ਦੇ ਵਿੱਚ ਤਾਂ ਐਵੇਂ ਜੀਵਾਂ ਦਾ ਆਉਣਾ ਹੈ ਜਿਵੇਂ ਪ੍ਰਾਹੁਣਾ ਕਿਸੇ ਦੇ ਘਰ ਚੱਲ ਕੇ ਜਾਂਦਾ ਹੈ, ਆਪਣੇ ਸੰਬੰਧੀਆਂ ਦੇ ਘਰ ਚੱਲ ਕੇ ਜਾਂਦਾ ਹੈ, ਜਾਂ ਤਾਂ ਉੱਥੋਂ ਮਿਲ ਕਰਕੇ ਸ਼ਾਮ ਦੇ ਸਮੇਂ ਤੱਕ ਘਰ ਵਾਪਸ ਆ ਜਾਂਦਾ ਹੈ। ਬਹੁਤੀ ਗੱਲ ਹੋਵੇ ਤਾਂ ਰਾਤ ਰੁਕ ਕਰਕੇ ਫਿਰ ਸਵੇਰ ਹੋਣ ਤੇ ਉਹਨੂੰ ਆਪਣੇ ਘਰ ਵਾਪਸ ਆਉਣਾ ਪੈਂਦਾ, ਪਿੱਛੇ ਫਿਕਰ ਹੁੰਦਾ ਹੈ। ਮਹਾਰਾਜ ਕਹਿੰਦੇ ਪ੍ਰਾਹੁਣਿਆਂ ਦੀ ਤਰ੍ਹਾਂ ਜੀਵ ਤੂੰ ਸੰਸਾਰ ਦੇ ਵਿੱਚ ਆਇਆ, ਵੇ 4 ਕੁ ਦਿਨਾਂ ਦੀ ਗੱਲ ਹੈ, ਤੂੰ ਹੰਕਾਰ ਕਰੀ ਜਾਂਦਾ ਹੈ। ਕਿਆ ਥੋੜੜੀ ਬਾਤ ਗੁਮਾਨ। ਹਜੂਰ ਕਹਿੰਦੇ ਕਾਹਦਾ ਤੂੰ ਮਾਣ ਕਰਦਾ ਹੈ, ਕਾਹਦਾ ਤੂੰ ਹੰਕਾਰ ਕਰਦਾ ਹੈ। ਹੇ ਜੀਵ, ਜਿਸ ਅਕਾਲ ਪੁਰਖ ਪ੍ਰਮਾਤਮਾ ਨੇ ਦਾਤਾਂ ਦਿੱਤੀਆਂ ਉਸ ਪ੍ਰਮਾਤਮਾ ਨੂੰ ਚੇਤੇ ਕਰਿਆ ਕਰ। ਮੇਰੀ ਮੇਰੀ ਕਿਆ ਕਰਹਿ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਸਰ ਪਰ ਕਹਿੰਦੇ ਜ਼ਰੂਰ ਬਰ ਜ਼ਰੂਰ ਸੰਸਾਰ ਤੋਂ ਉੱਠ ਕਰਕੇ ਚਲੇ ਜਾਣਾ ਹੈ। ਪਰ ਮਹਾਰਾਜ ਕਹਿੰਦੇ ਤੂੰ ਕਾਹਦਾ ਮਨ ਵਿੱਚ ਹੰਕਾਰ ਕਰਦਾ ਹੈ, ਕਾਹਦਾ ਤੂੰ ਗੁਮਾਨ ਕਰਦਾ ਹੈ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਖ ਰਹੇ ਨੇ, ਪਾਧਾਣੂ ਸੰਸਾਰ ਗਰਭ ਅਟਿਆ। ਜਿਵੇਂ ਕਹਿ ਲਈਏ ਕਿ ਰਸਤੇ ਦੇ ਉੱਪਰ ਸੰਗਤ ਜੀ ਕੋ ਤੁਰਿਆ ਜਾਂਦਾ ਰਾਹੀਗਾਰ, ਉਹਦੇ ਨਾਲ ਜੇਕਰ ਕੋਈ ਸੰਗਤ ਜੀ ਪਿਆਰ ਪਾ ਲਵੇ ਤੇ ਕਿੰਨਾ ਕੁ ਸਮਾਂ ਟਿਕਿਆ ਰਹਿ ਸਕਦਾ ਹੈ। ਮੰਨ ਲਓ ਕੋਈ ਸਾਨੂੰ ਜਾਣਦਾ ਨਹੀਂ, ਜੇ ਪਿਆਰ ਦੇ ਨਾਲ ਕੁਝ ਪਲ ਸਾਡੇ ਕੋਲ ਟਿਕ ਕਰਕੇ ਵਿਚਾਰ ਕਰਦਾ, ਕੋਈ ਗੱਲਾਂ ਕਰਦਾ, ਕੋਈ ਦੁੱਖ ਸੁੱਖ ਦੀ ਪੁੱਛ ਲੈਂਦਾ, ਪਰ ਜੇ ਕਹੇ ਕਿ ਸਦਾ ਹੀ ਹੁਣ ਮੇਰੇ ਕੋਲ ਬੈਠਾ ਰਹੇ, ਨਹੀਂ। ਜਿਹੜਾ ਰਸਤੇ ਤੇ ਤੁਰਿਆ ਜਾ ਰਿਹਾ ਮਨੁੱਖ ਰਾਹੀਗਾਰ, ਉਹਨੇ ਰਸਤੇ ਤੇ ਤੁਰੇ ਜਾਣਾ, ਬਹੁਤਾ ਸਮਾਂ ਨਹੀਂ ਕੋਲ ਟਿਕ ਸਕਦਾ। ਮਹਾਰਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਵੀ ਉਪਦੇਸ਼ ਦਿੱਤਾ ਹੈ। ਬਟਾਉ ਸਿਓ ਜੋ ਲਾਵੈ ਨੇਹ,
ਤਾਂ ਕੋ ਹਾਥ ਨਾ ਆਵੇ ਕੇਹ। ਬਟਾਊ ਕਹਿੰਦੇ ਨੇ ਰਾਹੀਗਾਰ ਨੂੰ, ਜਿਹੜਾ ਰਸਤੇ ਤੇ ਚੱਲਣ ਵਾਲਾ ਹੈ। ਰਾਹੀਗਾਰ ਦੇ ਨਾਲ ਮਹਾਰਾਜ ਕਹਿੰਦੇ ਪਿਆਰ ਪਾਉਣੇ ਕਰਕੇ, ਉਹਦੇ ਨਾਲ ਮੋਹ ਕਰਨ ਦੇ ਨਾਲ ਜ਼ਿੰਦਗੀ ਵਿੱਚ ਮਨੁੱਖ ਨੂੰ ਕੁਝ ਪ੍ਰਾਪਤ ਨਹੀਂ ਹੋ ਸਕਦਾ, ਕਿਉਂਕਿ ਉਹਨੇ ਆਪਣੇ ਰਸਤੇ ਤੇ ਤੁਰੇ ਹੀ ਜਾਣਾ ਹੈ। ਇਸੇ ਪ੍ਰਕਾਰ ਜਿਹੜਾ ਜੀਵ ਸੰਸਾਰ ਦੇ ਵਿੱਚ ਆਪਣੇ ਚਿੱਤ ਬਿਰਤੀ ਦਾ ਲਗਾਓ ਬਣਾ ਕੇ ਰੱਖਦਾ ਹੈ, ਮਹਾਰਾਜ ਕਹਿੰਦੇ ਪਾਧਾਨੂ ਸੰਸਾਰ ਹੈ ਜੀਵ, ਸੰਸਾਰ ਵੀ ਇੱਕ ਰਸਤੇ ਦੀ ਤਰ੍ਹਾਂ ਹੈ। ਗੁਰਬਾਣੀ ਵਿੱਚ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਮਾਰੂ ਰਾਗ ਦੇ ਵਿੱਚ ਸ਼ਬਦ ਆਉਂਦਾ ਹੈ। ਸਿੱਖਾਂ ਨੇ ਬੇਨਤੀ ਕਰਕੇ ਪੁੱਛਿਆ, ਮਹਾਰਾਜ ਸੰਸਾਰ ਕਿਹੋ ਜਿਹਾ ਹੈ? ਕਿਉਂਕਿ ਜਦੋਂ ਪਿਆਰ ਵਾਲੇ ਗੁਰਸਿੱਖ ਬੇਨਤੀ ਕਰਦੇ ਆ ਨਾ, ਤੇ ਸਤਿਗੁਰੂ ਜੀ ਫਿਰ ਤਿਨਾਂ ਨੂੰ ਉਪਦੇਸ਼ ਦੇਣ ਦੇ ਲਈ ਸਾਰੀ ਸ੍ਰਿਸ਼ਟੀ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਬਖਸ਼ਿਸ਼ ਕਰ ਦਿੰਦੇ ਹਨ। ਸਿੱਖਾਂ ਨੇ ਕਿਹਾ, ਮਹਾਰਾਜ ਸੰਸਾਰ ਕਿਹੋ ਜਿਹਾ ਹੈ? ਤੋ ਹਜੂਰ ਨੇ ਮਾਰੂ ਰਾਗ ਦੇ ਵਿੱਚ ਬਚਨ ਉਚਾਰਨ ਕੀਤਾ, ਮਾਰੂ ਮਹੱਲਾ ਪੰਜਵਾ, ਪੰਜਵੇਂ ਪਾਤਸ਼ਾਹੀ ਦਾ ਸ਼ਬਦ ਆਉਂਦਾ ਹੈ। ਹਜੂਰ ਕਹਿੰਦੇ ਸੰਸਾਰ ਇੱਕ ਰੁੱਖ ਦੀ ਤਰ੍ਹਾਂ ਹੈ। ਜਿਵੇਂ ਰੁੱਖ ਦੇ ਉੱਪਰ ਪੰਛੀ ਆ ਕਰਕੇ ਬੈਠ ਜਾਂਦੇ ਐ, ਤੇ ਸਾਧ ਸੰਗਤ ਜੀ ਜਦੋਂ ਦਿਨ ਚੜ੍ਹਦਾ ਹੈ ਫਿਰ ਪੰਛੀ ਉਤੋਂ ਉਡਾਰੀਆਂ ਮਾਰ ਜਾਂਦੇ, ਉੱਡ ਜਾਂਦੇ ਹਨ। ਮਹਾਰਾਜ ਕਹਿੰਦੇ ਸੰਸਾਰ ਰੂਪੀ ਰੁਖੜੇ ਦੇ ਉੱਪਰ ਵੀ ਤਰ੍ਹਾਂ ਤਰ੍ਹਾਂ ਦੇ तमाम ਜੀਵਾਂ ਰੂਪੀ ਪੰਛੀ ਆ ਕਰਕੇ ਬੈਠੇ ਹਨ। ਫਿਰ ਕਾਲ ਰੂਪੀ ਦਿਨ ਚੜ੍ਹੇ ਤੇ ਮਹਾਰਾਜ ਕਹਿੰਦੇ ਸੰਸਾਰ ਤੋਂ ਕੂਚ ਕਰ ਜਾਂਦੇ ਐ। ਹਜੂਰ ਕਹਿੰਦੇ ਸੰਸਾਰ ਨੂੰ ਛੱਡ ਕਰਕੇ ਚਲੇ ਜਾਂਦੇ ਹਨ। ਔਰ ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਦੇ ਸੰਸਾਰ ਦੇ ਜੀਵ ਕਰਮਾਂ ਦਾ ਬੀਜ ਬੀਜਦੇ, ਉਦਾਂ ਦਾ ਫਲ ਤੇ ਇਹਨਾਂ ਨੂੰ ਭੋਗਣਾ ਪੈਂਦਾ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਬਿਰਖੇ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਨ ਮਿੱਠੇ, ਅਸਤ ਉਦੋਤ ਭਇਆ ਉੱਠ ਚੱਲਣਾ। ਮਹਾਰਾਜ ਕਹਿੰਦੇ ਜਿਉਂ ਜਿਉਂ ਔਧ ਵਿਹਾਣੀ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੂਰਜ ਅਸਤ ਜਿਹੜਾ ਹੋਇਆ ਸੀ, ਫਿਰ ਉਦੋਤ ਭਾਵ ਦਿਨ ਚੜ ਜਾਣਾ ਕੀਤਾ। ਸੂਰਜ ਜਿਵੇਂ ਉਦੋਤ ਹੋ ਗਿਆ, ਉਦੋਂ ਫਿਰ ਸਾਰੇ ਜਿਵੇਂ ਪੰਛੀ ਉੱਡ ਕਰਕੇ ਚਲੇ ਜਾਂਦੇ। ਇਸੇ ਤਰ੍ਹਾਂ ਸੰਸਾਰ ਰੂਪੀ ਰੁੱਖ ਦੇ ਉੱਪਰੋਂ ਵੀ ਜਿਹੜੇ तमाम ਸੰਸਾਰ ਭਰ ਦੇ ਜੀਵ ਜੰਤੂਆਂ ਰੂਪੀ ਪੰਛੀ ਆ ਕਰਕੇ ਬੈਠੇ ਹਨ, ਕਾਲ ਰੂਪੀ ਦਿਨ ਚੜ੍ਹਨੇ ਤੇ ਮਹਾਰਾਜ ਕਹਿੰਦੇ ਉਹ ਵੀ ਸੰਸਾਰ ਤੋਂ ਤੁਰ ਜਾਣ ਵਾਲੇ ਹਨ। ਇੱਕ ਤੱਤੇ ਇੱਕ ਬੋਲਨ ਮਿੱਠੇ, ਇੱਕ ਪਿਆਰ ਦੀਆਂ ਗੱਲਾਂ ਕਰਨ ਵਾਲੇ ਐ। ਪੰਛੀਆਂ ਦੀ ਤਰ੍ਹਾਂ ਇੱਕ ਸੁਰੀਲੀਆਂ ਆਵਾਜ਼ਾਂ ਪ੍ਰਗਟ ਕਰਨ ਵਾਲੇ, ਤੇ ਇੱਕ ਬੜੀਆਂ ਹੀ ਦਿਲ ਨੂੰ ਘਬਰਾਹਟ ਪਾਉਣ ਵਾਲੀਆਂ ਬੜੀਆਂ ਭਿਆਨਕ ਆਵਾਜ਼ਾਂ ਪ੍ਰਗਟ ਕਰਨ ਵਾਲੇ ਐ। ਇੱਕ ਮਹਾਰਾਜ ਕਹਿੰਦੇ ਕ੍ਰੋਧ ਵਸ ਹੋ ਕਰਕੇ ਬੋਲਣ ਵਾਲੇ, ਅਜੋਗ ਲਫ਼ਜ਼ ਬੋਲਣ ਵਾਲੇ, ਜਿਨ੍ਹਾਂ ਨੂੰ ਤੱਤੇ ਸ਼ਬਦ ਕਿਹਾ ਜਾਂਦਾ, ਤੇ ਇੱਕ ਬੜੇ ਪਿਆਰ ਭੜੇ ਮਿੱਠੜੀਆਂ ਗੱਲਾਂ ਕਰਨ ਵਾਲੇ। ਪਰ ਹਜੂਰ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਜਿਉਂ ਜਿਉਂ ਔਧ ਵਿਹਾਣੀ ਆ। ਜਿਵੇਂ ਜਿਵੇਂ ਸੰਸਾਰ ਦੇ ਜੀਵਾਂ ਦੀ ਅਵਧਾ ਹੈ, ਉਸੇ ਤਰ੍ਹਾਂ ਮਹਾਰਾਜ ਕਹਿੰਦੇ ਸੰਸਾਰ ਤੋਂ ਤੁਰ ਜਾਣ ਵਾਲੇ ਹਨ। ਕੋਈ ਅੱਜ ਜਾ ਰਿਹਾ ਹੈ, ਕੋਈ ਕੱਲ ਜਾ ਰਿਹਾ ਹੈ। ਇਹ ਤਾਂ ਮਹਾਰਾਜ ਕਹਿੰਦੇ ਚੱਲੋ ਚੱਲੀ ਦਾ ਮੇਲਾ ਹੈ। ਫਿਰ ਹਜੂਰ ਕਹਿੰਦੇ ਸੰਸਾਰ ਦੇ ਜੀਵਾਂ ਦੀ ਹਾਲਤ ਕਿਹੋ ਜਿਹੀ ਹੈ? ਪਾਪ ਕਰੇਂਦੜ ਸਰ ਪਰ ਮੁੱਠੇ, ਅਜਰਾਈਲ ਫੜੇ ਫੜ ਕੁੱਠੇ, ਦੋਜਕ ਪਾਏ ਸਿਰਜਣਹਾਰੈ, ਲੇਖਾ ਮੰਗੈ ਬਾਣੀਆ। ਜਿਹੜੇ ਸੰਸਾਰ ਦੇ ਜੀਵ ਪਾਪ ਕਰਮ ਕਰਦੇ ਹਨ, ਪਾਪ ਕਰਮਾਂ ਦੇ ਵਿੱਚ ਮਸਤ ਹੋ ਕਰਕੇ ਰਹਿੰਦੇ ਹਨ। ਜਿਨ੍ਹਾਂ ਪ੍ਰਥਾਏ ਹਜੂਰ ਦੇ ਮੁਖ ਵਾਕ ਹਨ ਗੁਰਬਾਣੀ ਵਿੱਚ, ਪਾਪ ਬੁਰਾ ਪਾਪੀ ਕੋ ਪਿਆਰਾ। ਪਾਪ ਹੈ ਤੇ ਬੁਰਾ, ਪਰ ਪਾਪੀ ਬੰਦੇ ਨੂੰ ਪਿਆਰਾ ਲੱਗਦਾ ਹੈ। ਪਾਪ ਕਰਮਾਂ ਦੇ ਨਾਲ ਪਿਆਰ ਕਰਦਾ ਹੈ। ਪਾਪ ਕਰਮ ਕਰਕੇ ਬੜਾ ਖੁਸ਼ ਹੁੰਦਾ ਹੈ, ਖਿੜਖਿੜਾ ਕੇ ਹੱਸਦਾ ਹੈ। ਪਰ ਮਹਾਰਾਜ ਕਹਿੰਦੇ ਜਦੋਂ ਪਾਪ ਕਰਮ ਦਾ ਨਤੀਜਾ, ਉਹਦਾ ਫਲ ਭੋਗਣਾ ਪੈਂਦਾ, ਬਾਅਦ ਵਿੱਚ ਪਛਤਾਉਂਦਾ, ਭਾਵੇਂ ਝੂਰਦਾ। ਪਰ ਅਗਿਆਤ ਹੋਣੇ ਕਰਕੇ, ਪਾਪ ਕਰਕੇ ਇਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ, ਬੜਾ ਪ੍ਰਸੰਨ ਹੁੰਦਾ ਹੈ। ਮਹਾਰਾਜ ਕਹਿੰਦੇ ਪਾਪ ਕਰੇਂਦੜ ਸਰ ਪਰ ਮੁੱਠੇ, ਐ ਮਸਤ ਹੋ ਕਰਕੇ ਸੰਸਾਰ ਦੇ ਜੀਵਾਂ ਨੇ ਪਾਪ ਕਰਮ ਕਰਨਾ ਕੀਤੇ। ਅਜਰਾਈਲ ਫੜੇ ਫੜ ਕੁੱਠੇ, ਫਿਰ ਮੀਕਾਈਲ ਅਜ਼ਰਾਈਲ ਜਿਹੜੇ ਈਫਾ ਈਸਾਈਲ ਹੈ, ਇਹ ਮੌਤ ਦੇ ਫਰਿਸ਼ਤੇ ਮੰਨੇ ਗਏ ਹੈ। ਸਾਰੀ ਸੰਗਤ ਜੀ ਜਦੋਂ ਗਲ ਵਿੱਚ ਫਾਹੀ ਪਾ ਕਰਕੇ ਲੈ ਕੇ ਜਾਂਦੇ, ਫਿਰ ਜੀਵ ਪਛਤਾਤਾਪ ਕਰਦਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਦੋਜਕ ਪਾਏ ਸਿਰਜਣਹਾਰੈ। ਹੇ ਗੁਰਸਿੱਖੋ, ਸ੍ਰਿਸ਼ਟੀ ਦੇ ਸਿਰਜਣਹਾਰੇ ਪ੍ਰਮਾਤਮਾ ਨੇ ਫਿਰ ਨਰਕਾਂ ਦੇ ਵਿੱਚ ਉਹਨਾਂ ਜੀਵਾਂ ਨੂੰ ਪਾਏ ਜਿਹੜੇ ਪਾਪ ਕਰਮੀ ਜੀਵਨ ਦੇ ਵਿੱਚ ਕਰਦੇ ਰਹੇ ਸਨ, ਜਿਨ੍ਹਾਂ ਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕਰਮ ਨਹੀਂ ਕੀਤਾ, ਨਾ ਸੇਵਾ ਸਿਮਰਨ ਕੀਤਾ, ਨਾ ਭਜਨ ਬੰਦਗੀ, ਨਾ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕਰਕੇ ਜੁੜੇ, ਕੁਝ ਵੀ ਚੰਗਾ ਕਰਮ ਨਹੀਂ ਜੀਵਨ ਦੇ ਵਿੱਚ ਕਮਾਇਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਦੋਜਕ ਪਾਏ ਸਿਰਜਣਹਾਰੈ, ਉਹਨਾਂ ਨੂੰ ਨਰਕਾਂ ਦੇ ਵਿੱਚ ਪਾਇਆ ਜਾਂਦਾ ਹੈ। ਫਿਰ ਲੇਖਾ ਮੰਗੈ ਬਾਣੀਆਂ। ਬਾਣੀਆਂ ਕਹਿੰਦੇ ਨੇ ਧਰਮ ਰਾਜੇ ਨੂੰ। ਧਰਮ ਰਾਜਾ ਉਹਨਾਂ ਤੋਂ ਕਰਮਾਂ ਦਾ ਹਿਸਾਬ ਕਿਤਾਬ ਕਰਦਾ, ਇੱਕ ਇੱਕ ਪਲ ਪਲ ਸਮੇਂ ਦਾ ਉਹਨਾਂ ਤੋਂ ਲੇਖਾ ਲੈਂਦਾ, ਇੱਕ ਇੱਕ ਸਵਾਸ ਦਾ ਉਹਨਾਂ ਤੋਂ ਮਹਾਰਾਜ ਕਹਿੰਦੇ ਹਿਸਾਬ ਕਿਤਾਬ ਲਿਆ ਜਾਂਦਾ ਹੈ। ਕਿੰਨੇ ਸਵਾਸ ਕਿਸ ਪਾਸੇ ਲਾਏ, ਜ਼ਿੰਦਗੀ ਦਾ ਕਿੰਨਾ ਸਮਾਂ ਕਿਸ ਲੇਖੇ ਲਾਇਆ, ਕਿਸ ਪਾਸੇ ਵਰਤਿਆ, ਇਹ ਮਹਾਰਾਜ ਕਹਿੰਦੇ ਇੱਕ ਪਲਕ ਪਲਕ ਮਾਤਰ ਸਮੇਂ ਦਾ ਵੀ ਹਿਸਾਬ ਕਿਤਾਬ ਲਿਆ ਜਾਂਦਾ ਹੈ। ਫਿਰ ਗੁਰਸਿੱਖ ਕਹਿਣ ਲੱਗੇ, ਮਹਾਰਾਜ ਜਿਹੜੇ ਸੰਸਾਰ ਦੇ ਜੀਵ ਪਰਿਵਾਰ ਦੇ ਵਿੱਚ ਰਹਿ ਕਰਕੇ ਕਿੰਨਾ ਕਿੰਨਾ ਮੋਹ ਕਰਦੇ ਹਨ, ਕੋਈ ਧੀਆਂ ਪੁੱਤਰਾਂ ਦੇ ਨਾਲ ਕਹਿੰਦਾ ਬੜਾ ਪਿਆਰ ਹੈ, ਸੰਸਾਰ ਦੇ ਸੰਬੰਧੀਆਂ ਦੇ ਨਾਲ ਮਿੱਤਰਾਂ ਦੇ ਨਾਲ ਬਹੁਤ ਪਿਆਰ ਹੈ। ਸੱਚੇ ਪਾਤਸ਼ਾਹ ਮਹਾਰਾਜ ਜੋ ਬੜੇ ਬੜੇ ਪਿਆਰ ਵਾਲੇ ਗੂੜੀ ਰਿਸ਼ਤੇਦਾਰੀ ਨਿੱਘੇ ਜਿਹੜੇ ਪਿਆਰ ਵਾਲੇ ਜੀਵ ਹੈ, ਉਹ ਸੰਬੰਧੀ ਤਾਂ ਨਾਲ ਚਲੇ ਜਾਂਦੇ ਹੋਣਗੇ, ਮਹਾਰਾਜ ਰੱਖਿਆ ਕਰ ਦਿੰਦੇ ਹੋਣਗੇ, ਪਰ ਮਹਾਰਾਜ ਕਹਿਣ ਲੱਗੇ, ਨਹੀਂ ਗੁਰਸਿੱਖੋ, ਸੰਗ ਨਾ ਕੋਈ ਭਈਆ ਬੇਬਾ। ਮਹਾਰਾਜ ਕਹਿੰਦੇ ਕੋਈ ਨਹੀਂ ਅੰਤ ਸਮੇਂ ਨਾਲ ਜਾਣ ਵਾਲਾ, ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵੰਜੇਸਾ। ਸੱਚੇ ਪਾਤਸ਼ਾਹ ਕਹਿੰਦੇ ਜੋ ਕੁਝ ਵੀ ਧਨ ਪਦਾਰਥ ਸ਼ਾਹੀ ਖਜ਼ਾਨੇ ਹੈ, ਸਾਰਾ ਕੁਝ ਸੰਬੰਧੀ ਸਭ ਇੱਥੇ ਹੀ ਛੱਡ ਕਰਕੇ ਚਲੇ ਜਾਣਾ ਪੈਂਦਾ ਹੈ। ਸੰਸਾਰ ਤੋਂ ਕੁਝ ਵੀ ਜੀਵ ਆਪਣੇ ਨਾਲ ਨਹੀਂ ਲੈ ਕੇ ਜਾ ਸਕਦਾ, ਨਾ ਤਾਂ ਇਹ ਆਪਣੇ ਨਾਲ ਕੁਝ ਲੈ ਕੇ ਆਇਆ, ਨਾ ਹੀ ਮਹਾਰਾਜ ਕਹਿੰਦੇ ਮਰਨ ਤੋਂ ਬਾਅਦ ਕੁਝ ਲੈ ਕੇ ਜਾ ਸਕਦਾ ਹੈ। ਇੱਥੇ ਤਾਂ ਨਾਂਗੇ ਆਵਨ ਨਾਂਗੇ ਜਾਣਾ, ਕੋਈ ਨਾ ਰਹੇ ਹੈ ਰਾਜਾ ਰਾਣਾ। ਸਰੀਰ ਕਰਕੇ ਨਾ ਕਿਸੇ ਰਾਜੇ ਦਾ ਰਹਿਣਾ ਬਣਦਾ, ਨਾ ਪਰਜਾ ਦੇ ਵਿੱਚ ਕੋਈ ਸਦਾ ਕਾਇਮ ਰਹਿ ਸਕਦਾ ਹੈ। ਸੰਗ ਨਾ ਕੋਈ ਭਈਆ ਬੇਬਾ, ਮਾਲ ਜੋਬਨ ਧਨ ਛੋੜ ਵੰਜੇਸਾ, ਕਰਨ ਕਰੀਮ ਨਾ ਜਾਤੋ ਕਰਤਾ, ਤਿਲ ਪੀੜੇ ਜਿਉ ਕਹਾਣੀ ਆ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿਣ ਲੱਗੇ, ਗੁਰਸਿੱਖੋ, ਜੇਕਰ ਇਸ ਜੀਵ ਨੇ ਕਰਨਹਾਰ ਬਖਸ਼ਿਸ਼ਾਂ ਰਹਿਮਤਾਂ ਦੇ ਕਰਨ ਵਾਲੇ ਅਕਾਲ ਪੁਰਖ ਪ੍ਰਮਾਤਮਾ ਨੂੰ ਨਹੀਂ ਨਾ ਯਾਦ ਕਰਨਾ ਕੀਤਾ, ਜ਼ਿੰਦਗੀ ਭਰ ਕਦੇ ਵੀ ਪਰਮੇਸ਼ਰ ਦੀ ਯਾਦ ਵਿੱਚ ਨਾ ਜੁੜਿਆ, ਤਿਲ ਪੀੜੇ ਜਿਉ ਕਹਾਣੀ ਆ, ਫਿਰ ਇਹਨੂੰ ਸਜ਼ਾ ਪਤਾ ਕੀ ਮਿਲਣੀ ਹੈ। ਜਿਵੇਂ ਕੋਲੂ ਦੇ ਵਿੱਚ ਤਿਲਾਂ ਨੂੰ ਪੀੜ ਦਿੱਤਾ ਜਾਂਦਾ ਹੈ, ਇਹ ਮਹਾਰਾਜ ਕਹਿੰਦੇ ਤਿੰਨਾਂ ਜੀਵਾਂ ਨੂੰ ਪੀੜ ਕਰਕੇ ਫਿਰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਐਸੀ ਮਹਾਰਾਜ ਕਹਿੰਦੇ ਸੰਸਾਰ ਦੀ ਹਾਲਤ ਹੈ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਬਖਸ਼ਿਸ਼ ਕਰ ਰਹੇ ਨੇ, ਪਾਧਾਣੂ ਸੰਸਾਰ ਗਰਭ ਅਟਿਆ। ਸਾਧ ਸੰਗਤ ਜੀ, ਸੰਸਾਰ ਇਹ ਰਸਤੇ ਦੀ ਤਰ੍ਹਾਂ ਪਰ ਹੰਕਾਰੀ ਜੀਵ ਸੰਸਾਰ ਦੇ ਵਿੱਚ ਹੀ ਮਹਾਰਾਜ ਕਹਿੰਦੇ ਰੱਟ ਲਾ ਕਰਕੇ ਬੈਠਾ ਹੋਇਆ, ਜਿੱਦ ਫੜ ਕੇ ਬੈਠਾ ਹੋਇਆ ਕਿ ਮੈਂ ਕਿਵੇਂ ਮਰ ਸਕਦਾ, ਮੈਨੂੰ ਕੌਣ ਹੈ ਜਿਹੜਾ ਮਾਰ ਦੇਵੇ, ਮੈਨੂੰ ਕਿਵੇਂ ਮੌਤ ਆ ਜਾਵੇਗੀ। ਇਹ ਸਭ ਹੰਕਾਰ ਦੇ ਬੋਲ ਹੀ ਹਰ ਸਮੇਂ ਬੋਲਦਾ ਰਹਿੰਦਾ ਹੈ। ਇੱਕ ਸਾਧ ਸੰਗਤ ਜੀ, ਮੌਤ ਹੈ ਜਿਹੜੀ ਮਨੁੱਖ ਨੂੰ ਚੇਤੇ ਵਿੱਚ ਨਹੀਂ ਹੈ, ਬਾਕੀ ਖਾਣ ਪੀਣ ਦਾ ਵੀ ਚੇਤਾ ਹੈ, ਤਰ੍ਹਾਂ ਤਰ੍ਹਾਂ ਦੇ ਤਨ ਤੇ ਕੱਪੜੇ ਪਹਿਨਣ ਦਾ ਵੀ ਚੇਤਾ ਹੈ, ਫਿਰ ਮਹਾਰਾਜ ਕਹਿੰਦੇ ਹੱਸਣ ਖੇਡਣ ਦਾ ਵੀ ਚੇਤਾ ਹੈ, ਸੌਣ ਦਾ ਵੀ ਚੇਤਾ ਹੈ, ਗੱਲਾਂ ਬਾਤਾਂ ਕਰਨੇ ਦਾ ਸਭ ਕੁਝ ਚੇਤਾ ਹੈ, ਪਰ ਇੱਕ ਮੌਤ ਦਾ ਚੇਤਾ ਨਹੀਂ, ਨੂੰ ਭੁਲਾ ਕੇ ਮਹਾਰਾਜ ਕਹਿੰਦੇ ਹੰਕਾਰ ਦੇ ਨਸ਼ੇ ਵਿੱਚ ਤੁਰਿਆ ਫਿਰਦਾ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐਸੇ ਜੀਵਨ ਨੂੰ ਤ੍ਰਿਗਾਕਾਰ ਹੈ। ਮਹਾਰਾਜ ਕਹਿੰਦੇ ਫਿਟਕਾਰਾਂ ਨੇ ਸਦਾ ਨਹੀਂ ਐਸੇ ਜੀਵਨ ਨੇ ਰਹਿਣਾ। ਹੇ ਜੀਵ, ਤੂੰ ਕਿਉਂ ਨਹੀਂ ਤੂੰ ਪ੍ਰਮਾਤਮਾ ਨੂੰ ਚੇਤੇ ਕਰਦਾ? ਜੇ ਪ੍ਰਮਾਤਮਾ ਨੂੰ ਚੇਤੇ ਕਰੇ, ਆਪਣੀ ਪਦ ਇੱਜ਼ਤ ਸਹਿਤ ਸੰਸਾਰ ਤੋਂ ਜਾਵੇਗਾ, ਲੋਕ ਪਰਲੋਕ ਦੇ ਵਿੱਚ ਤੈਨੂੰ ਪਦ ਪ੍ਰਾਪਤ ਹੋ ਜਾਵੇਗੀ। ਹਜੂਰ ਦਾ ਬਚਨ ਆਉਂਦਾ, ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਤ੍ਰਿਗ ਜੀਵਨ ਨਹੀਂ ਰਹਿਣਾ। ਪ੍ਰਾਣੀ ਏਕੋ ਨਾਮ ਧਿਆਵਹੁ, ਆਪਣੀ ਪਤ ਸੇਤੀ ਘਰ ਜਾਵਹੁ।
हे प्राणा धारे जीवक परमेश्वर दा नाम ध्याया कर, रब नूं चेते करिया कर, ਤਾਂ ਲੋਕ ਪਰਲੋਕ ਦੇ ਵਿੱਚ ਤੇਰੀ ਪਤ ਇੱਜ਼ਤ ਬਰਕਰਾਰ ਰਹਿਣਾ ਕਰੇਗੀ। ਤਾਂ ਪਰਮੇਸ਼ਰ ਦੇ ਘਰ ਦੇ ਵਿੱਚ ਵੀ ਮਹਾਰਾਜ ਕਹਿੰਦੇ ਤੇਰੀ ਪ੍ਰਵਾਨਗੀ ਹੋਵੇਗੀ। ਇਸ ਲਈ ਹਜੂਰ ਨੇ ਬਖਸ਼ਿਸ਼ ਕੀਤਾ ਕਿ ਸੰਸਾਰ ਦੇ ਜੀਵਾਂ ਦੀ ਮਹਾਰਾਜ ਕਹਿੰਦੇ ਏਦਾਂ ਦੀ ਹਾਲਤ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਦਾ ਵੀ ਮੁੱਖ ਵਾਕ ਆਉਂਦਾ ਹੈ। ਹਜੂਰ ਕਹਿੰਦੇ ਹਨ, ਬਾਬਾ ਆਇਆ ਹੈ ਉੱਠ ਚੱਲਣਾ, ਇਹੋ ਜਗ ਝੂਠ ਪਸਾਰੋ ਵਾਹ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੰਸਾਰ ਜਿਹੜਾ ਹੈ ਨਾ ਇਹ ਝੂਠਾ ਹੈ। ਮਹਾਰਾਜ ਕਹਿੰਦੇ ਸਦਾ ਰਹਿਣ ਵਾਲਾ ਨਹੀਂ ਹੈ। ਜਿਤਨਾ ਵੀ ਪਸਾਰਾ ਸੰਸਾਰ ਦੇ ਅੰਦਰ ਪਸਰਿਆ ਹੋਇਆ ਹੈ, ਇਹਨੂੰ ਕੋਈ ਸੱਚ ਨਹੀਂ ਮਹਾਰਾਜ ਕਹਿੰਦੇ ਕਹਿ ਸਕਦਾ ਕਿ ਸਦਾ ਰਹਿਣ ਵਾਲਾ ਇਹ ਸੱਚ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਦਾ ਨਹੀਂ ਰਹਿਣ ਵਾਲਾ। ਔਰ ਹਜੂਰ ਦੇ ਵੀ ਬਚਨ ਆਉਂਦੇ ਹਨ ਗੁਰਬਾਣੀ ਵਿੱਚ, हे ਮੇਰੇ ਪਿਆਰੇ ਮਨਾ, ਆਵਾ ਗਾਉਣ ਸੰਸਾਰ ਹੈ, ਅੰਤ ਸੱਚ ਨਿਬੇੜਾ ਰਾਮ। ਮਹਾਰਾਜ ਕਹਿੰਦੇ ਸੰਸਾਰ ਆਵਾਗਮਨ ਦਾ ਚੱਕਰ ਹੈ, ਪਰ ਮਰਨ ਤੋਂ ਬਾਅਦ ਕੇਵਲ ਸੱਚ ਦਾ ਹੀ ਨਿਬੇੜਾ ਹੁੰਦਾ ਹੈ। ਇਹ ਨਹੀਂ ਹੈ ਕਿ ਪਰਮਾਤਮਾ ਦੇ ਘਰ ਦੇ ਵਿੱਚ ਝੂਠ ਚੱਲੇਗਾ, ਰਿਸ਼ਵਤ ਚੱਲ ਜਾਵੇਗੀ, ਵੱਢੀ ਚੱਲ ਜਾਵੇਗੀ, ਨਾ। ਉਥੇ ਮਹਾਰਾਜ ਕਹਿੰਦੇ ਅੰਤ ਸੱਚ ਨਿਬੇੜਾ ਰਾਮ। ਜਿੱਦਾਂ ਦਾ ਕਰਮਾਂ ਦਾ ਬੀਜ ਬੀਜੇਗਾ ਉਦਾਂ ਦਾ ਫਲ ਤੈਨੂੰ ਆਪ ਭੋਗਣਾ ਪਵੇਗਾ। ਸਾਧ ਸੰਗਤ ਜੀ, ਜਿਵੇਂ ਮਹਾਰਾਜ ਦਾ ਵਚਨ ਆਉਂਦਾ ਹੈ ਕਿ ਸੰਸਾਰ ਆਵਾਗਮਨ ਦਾ ਚੱਕਰ ਹੈ, ਤੇ ਸੰਸਾਰ ਨੂੰ ਇਉਂ ਕਹਿ ਲਈਏ ਕਿ ਸੰਸਾਰ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਹੈ, ਜਿਨ੍ਹਾਂ ਨੂੰ ਰੈਸਟੋਰੈਂਟ ਵੀ ਕਿਹਾ ਜਾਂਦਾ ਹੈ ਅੱਜ ਦੀ ਭਾਸ਼ਾ ਦੇ ਵਿੱਚ, ਅੰਗਰੇਜ਼ੀ ਦੇ ਵਿੱਚ। ਸੰਸਾਰ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਹੈ। ਉਹ ਕਿਵੇਂ ਹੈ? ਇੱਕ ਸਾਧ ਸੰਗਤ ਜੀ, ਸੂਫੀ ਸੰਤਾਂ ਦੇ ਜੀਵਨ ਦੇ ਵਿੱਚ ਗਾਥਾ ਹੁੰਦੀ ਹੈ, ਬੜੀ ਪਿਆਰੀ ਕਥਾ ਹੈ, ਸਮਝਣ ਦੇ ਲਈ, ਕੋਈ ਸੇਧ ਲੈਣ ਦੇ ਲਈ ਕਿ ਸੰਸਾਰ ਕਿਵੇਂ ਮੁਸਾਫਰਖਾਨੇ ਦੀ ਤਰ੍ਹਾਂ ਹੈ। ਸੂਫੀ ਸੰਤ ਫਕੀਰ ਹੋਏ, ਬੜੇ ਬੰਦਗੀ ਵਾਲੇ ਜੀਵਨ ਵਾਲੇ। ਅਸਲ ਦੇ ਵਿੱਚ ਪਹਿਲਾਂ ਉਹ ਵੀ ਸਾਧ ਸੰਗਤ ਜੀ ਫਕੀਰ ਇੱਕ ਰਾਜਾ ਸੀਗਾ, ਪਰ ਜ਼ਿੰਦਗੀ ਵਿੱਚ ਪੂਰਨ ਸਾਧੂ ਦੀ ਸੰਗਤ ਮਿਲੀ ਤਾਂ ਜ਼ਿੰਦਗੀ ਵਿੱਚ ਬਦਲਾਵ ਆਇਆ। ਰਾਜੇ ਤੋਂ ਸਾਧੂ ਬਣ ਗਿਆ, ਫਕੀਰ ਬਣ ਗਿਆ। ਉਹ ਬਣਿਆ ਕਿਵੇਂ? ਸਾਧ ਸੰਗਤ ਜੀ, ਇੱਕ ਵਾਰ ਉਹ ਜਿਹੜਾ ਸਾਧੂ ਫਕੀਰ ਸੀ ਨਾ, ਉਹ ਰਸਤੇ ਵਿੱਚ ਜਿਸ ਨਗਰ ਵਿੱਚ ਤੁਰਿਆ ਜਾ ਰਿਹਾ ਹੈ, ਰਾਤ ਕੱਟਣ ਦੇ ਲਈ ਉਹ ਲੰਘਦਾ ਪਿਆ ਤੇ ਰਾਜੇ ਦੇ ਮਹਿਲਾਂ ਦੇ ਕੋਲ ਜਾ ਰਿਹਾ ਸੀਗਾ। ਉੱਥੇ ਪਹਿਰੇਦਾਰ ਖੜਾ ਤੇ ਉਹਨੂੰ ਕਹਿਣ ਲੱਗਾ ਕਿ ਮੈਂ ਰਾਤ ਕੱਟਣੀ, ਮੈਨੂੰ ਇਸ ਮੁਸਾਫਰਖਾਨੇ ਵਿੱਚ ਰਾਤ ਕੱਟਣ ਦੇਵ। ਤੇ ਅੱਗੋਂ ਪਹਿਰੇਦਾਰ ਕਹਿੰਦਾ, ਫਕੀਰ ਜੀ ਇਹ ਮੁਸਾਫਰਖਾਨਾ ਨਹੀਂ, ਰਾਜੇ ਦਾ ਮਹਿਲ ਹੈ, ਇੱਥੇ ਨਹੀਂ ਤੁਸੀਂ ਰਾਤ ਕੱਟ ਸਕਦੇ। ਤੇ ਉਹ ਫਕੀਰ ਬੜਾ ਹੈਰਾਨ ਹੋਇਆ, ਕਹਿਣ ਲੱਗਾ ਨਹੀਂ, ਇਹ ਮੁਸਾਫਰਖਾਨਾ ਹੀ, ਇਸ ਕਰਕੇ ਮੈਨੂੰ ਰਾਤ ਕੱਟਣ ਦੇਵੋ। ਰਾਤ ਦੀ ਗੱਲ ਹੈ, ਸਵੇਰੇ ਮੈਂ ਉੱਠ ਕੇ ਚਲੇ ਜਾਣਾ। ਸਾਧ ਸੰਗਤ ਜੀ, ਉਹ ਏਦਾਂ ਦਾ ਫਕੀਰ ਸੀਗਾ, ਬੜਾ ਉੱਚਾ ਸੁੱਚਾ ਜੀਵਨ ਵਾਲਾ ਜਾਣ ਕਰਕੇ ਕਈ ਵਾਰ ਲੋਕਾਂ ਨੇ ਕਿਹਾ ਉਸ ਨੂੰ ਕਿ ਫਕੀਰ ਜੀ ਤੁਹਾਨੂੰ ਸੋਹਣਾ ਮਕਾਨ ਬਣਾ ਦਿੰਦੇ ਹਾਂ, ਕਿਉਂਕਿ ਜਿੱਥੇ ਵੀ ਰਾਤ ਪੈ ਜਾਂਦੀ, ਕਦੇ ਕਿਸੇ ਦੇ ਘਰ, ਕਦੇ ਕਿਸੇ ਦੇ ਘਰ, ਕਿਸੇ ਦੇ ਮਕਾਨ ਦੇ ਵਿੱਚ ਕੋਈ ਛਪਰੀ ਮਿਲ ਜਾਣੀ, ਉੱਥੇ ਵੀ ਉਹਨੂੰ ਰਾਤ ਕੱਟ ਕੇ ਦਿਨ ਹੋਣ ਤੇ ਫਿਰ ਚਲੇ ਜਾਣਾ। ਏਦਾਂ ਦਾ ਸੁਭਾਅ ਸੀਗਾ। ਪਰ ਉਹਨੇ ਅੱਗੋਂ ਜਵਾਬ ਦੇਣਾ, ਫਕੀਰ ਨੇ ਆਖਣਾ ਕਿ ਇੱਥੇ ਕਿਹੜਾ ਸਦਾ ਕਾਇਮ ਰਹਿਣਾ ਹੈ, ਸੰਸਾਰ ਵੀ ਮੁਸਾਫਰਖਾਨੇ ਦੀ ਤਰ੍ਹਾਂ, ਰਾਤ ਹੀ ਕੱਟਣੀ, ਕੀ ਕਰਨਾ ਮਕਾਨ ਬਣਾ ਕਰਕੇ। ਜਦੋਂ ਪਹਿਰੇਦਾਰ ਨੂੰ ਦੁਬਾਰਾ ਫਿਰ ਕਿਹਾ, ਕਹਿੰਦਾ ਜਾਓ ਜਾਓ ਫਕੀਰ ਜੀ, ਅੱਗੇ ਚਲੇ ਜਾਓ ਤੁਸੀਂ। ਉਹ ਫਕੀਰ ਅੱਗੇ ਚਲਾ ਗਿਆ, ਦੁਬਾਰਾ ਫਿਰ ਮੁੜ ਕੇ ਵਾਪਸ ਆਇਆ। ਪਹਿਰੇਦਾਰ ਨੂੰ ਕਹਿਣ ਲੱਗਾ ਕਿ ਰਾਤ ਦੀ ਗੱਲ ਹੈ, ਰਾਤ ਕੱਟਣ ਦੇ ਉਸ ਮੁਸਾਫਰਖਾਨੇ ਵਿੱਚ, ਸਵੇਰ ਹੋਣ ਤੇ ਮੈਂ ਚਲਾ ਹੀ ਜਾਣਾ। ਤੇ ਫਿਰ ਥੋੜਾ ਜਿਹਾ ਪਹਿਰੇਦਾਰ ਖਿਝ ਗਿਆ, ਕਹਿਣ ਲੱਗਾ ਕਿ ਤੈਨੂੰ ਸੁਣਦਾ ਨਹੀਂ, ਪਹਿਲਾਂ ਵੀ ਸਮਝਾਇਆ ਕਿ ਮੁਸਾਫਰਖਾਨਾ ਨਹੀਂ, ਰਾਜੇ ਦਾ ਮਹਿਲ ਹੈ, ਤੂੰ ਬਾਰ-ਬਾਰ ਫੇਰ ਕੋਈ ਮੁੜ ਕਰਕੇ ਆ ਕੇ ਮੈਨੂੰ ਬਾਰ-ਬਾਰ ਤੰਗ ਕਰਦਾ ਪਿਆ। ਉਹ ਫੇਰ ਚਲਾ ਗਿਆ। ਤੀਜੀ ਵਾਰ ਜਦੋਂ ਆਇਆ ਤੇ ਫਿਰ ਸਾਧ ਸੰਗਤ ਜੀ ਬੜਾ ਖਫਿਆ ਹੋਇਆ ਗਲ ਪੈਣ ਲੱਗਾ ਪਹਿਰੇਦਾਰ। ਤੀਜੀ ਵਾਰ ਜਦੋਂ ਫੇਰ ਕਿਹਾ ਆ ਕੇ ਫਕੀਰ ਨੇ, ਜੀ ਇਹ ਮੁਸਾਫਰਖਾਨੇ ਵਿੱਚ ਮੈਨੂੰ ਰਾਤ ਕੱਟ ਲੈਣ ਦਿਓ। ਤੇ ਅੱਗੋਂ ਪਹਿਲਾਂ ਤਾਂ ਕਹਿੰਦਾ ਕਿ ਜਿਹੜਾ ਅੱਗੇ ਸ਼ਹਿਰ ਹੈ, ਸ਼ਹਿਰ ਦੇ ਵਿੱਚ ਮੁਸਾਫਰਖਾਨਾ ਬਣਾਇਆ ਹੋਇਆ ਰਾਜੇ ਨੇ, ਉੱਥੇ ਲੋਕ ਰਾਤਾਂ ਕੱਟਦੇ ਐ,
ਇਹ ਤਾਂ ਰਾਜੇ ਦਾ ਮਹਿਲ ਹੈ। ਜਦੋਂ ਤੀਜੀ ਵਾਰ ਫਿਰ ਕੇ ਕਹਿੰਦਾ ਨਹੀਂ ਨਹੀਂ, ਸਮੇਂ ਨੂੰ ਰਾਜੇ ਦੇ ਕੰਨਾਂ ਵਿੱਚ ਆਵਾਜ਼ ਪਈ ਕਿ ਰੌਲਾ ਕਾਹਦਾ ਪੈਂਦਾ ਪਿਆ। ਉਸ ਨੇ ਤਾਕੀ ਖੋਲ ਕਰਕੇ, ਬਾਰੀ ਖੋਲ ਕੇ ਪੁੱਛਿਆ ਕਿ ਕਾਹਦਾ ਰੌਲਾ ਪੈ ਰਿਹਾ ਅੱਧੀ ਰਾਤ। ਉਹ ਪਹਿਰੇਦਾਰ ਕਹਿਣ ਲੱਗਾ ਜੀ ਕੋਈ ਫਕੀਰ ਹੈ, ਇਹ ਕਹਿੰਦਾ ਇਸ ਮੁਸਾਫਰਖਾਨੇ ਵਿੱਚ ਮੈਨੂੰ ਰਾਤ ਕੱਟਣ ਦੇਵੋ। ਮੈਂ ਬਹੁਤ ਸਮਝਾਇਆ, ਮੇਰੇ ਸਮਝਾਉਣ ਦੇ ਬਾਵਜੂਦ ਵੀ ਸਮਝਦਾ ਨਹੀਂ, ਬਾਰ-ਬਾਰ ਮੁੜ ਕੇ ਆ ਕੇ ਮੇਰਾ ਸਿਰ ਖਾਈ ਜਾਂਦਾ, ਬਾਰ-ਬਾਰ ਮੈਨੂੰ ਤੰਗ ਕਰਦਾ ਪਿਆ ਹੈ। ਤੇ ਫਿਰ ਰਾਜੇ ਨੇ ਕਿਹਾ, ਕਹਿਣ ਲੱਗਾ ਫਕੀਰ ਜੀ ਜੇ ਤੁਸੀਂ ਰਾਤ ਕੱਟਣੀ ਹੈ ਤੇ ਜਾਓ ਸ਼ਹਿਰ ਦੇ ਵਿੱਚ ਮੁਸਾਫਰਖਾਨਾ ਬਣਵਾਇਓ, ਉੱਥੇ ਜਾ ਕੇ ਕੱਟ ਲਓ। ਤੇ ਫਿਰ ਫਕੀਰ ਨੇ ਉਹ ਰਾਜੇ ਨੂੰ ਵੀ ਸਵਾਲ ਕਰ ਦਿੱਤਾ, ਰਾਜਾ ਇਹ ਕੀ ਹੈ ਜਿੱਥੇ ਤੂੰ ਨਿਵਾਸ ਕੀਤਾ? ਕਹਿਣ ਲੱਗਾ ਜੀ ਮੇਰਾ ਮਹਿਲ ਹੈ, ਆਲੀਸ਼ਾਨ ਮਹਿਲ ਹੈ, ਮੁਸਾਫਰਖਾਨਾ ਨਹੀਂ ਹੈ। ਤੇ ਅੱਗੋਂ ਫਕੀਰ ਨੇ ਕਿਹਾ ਕਿ ਨਹੀਂ ਰਾਜਾ ਮੁਸਾਫਰਖਾਨਾ ਹੀ, ਤੈਨੂੰ ਭੁਲੇਖਾ ਲੱਗਾ ਹੋਵੇਗਾ। ਕਹਿੰਦਾ ਨਹੀਂ ਰਾਜਾ, ਕਹਿਣ ਲੱਗਾ ਫਕੀਰ ਜੀ ਨਾ ਮੈਨੂੰ ਨਹੀਂ ਭੁਲੇਖਾ ਲੱਗਾ, ਤੁਹਾਨੂੰ ਭੁਲੇਖਾ ਲੱਗ ਰਿਹਾ, ਬਾਰ-ਬਾਰ ਤੁਹਾਨੂੰ ਸਮਝਾਇਆ ਫਿਰ ਵੀ ਤੁਸੀਂ ਸਮਝਦੇ ਨਹੀਂ ਪਏ ਹੋ। ਤੇ ਅੱਗੋਂ ਫਿਰ ਫਕੀਰ ਨੇ ਸਵਾਲ ਕੀਤਾ, ਕਹਿਣ ਲੱਗੇ ਰਾਜਾ ਸਾਡੇ ਸਵਾਲ ਦਾ ਜਵਾਬ ਦੇ, ਪਹਿਲਾਂ ਇੱਥੇ ਹੋਰ ਕੌਣ ਰਾਜਾ ਸੀਗਾ? ਕਹਿਣ ਲੱਗਾ ਜੀ ਉਹ ਮੇਰਾ ਪਿਤਾ ਸੀਗਾ। ਤੇ ਕਹਿਣ ਲੱਗੇ ਉਹਦੇ ਤੋਂ ਪਹਿਲਾਂ ਵੀ ਇੱਕ ਵਾਰ ਮੈਂ ਆਇਆ ਸਾਂ, ਉਦੋਂ ਵੀ ਮੈਂ ਇਹੋ ਸਵਾਲ ਕੀਤਾ, ਉਦੋਂ ਵੀ ਇਹਨੂੰ ਮੈਂ ਮੁਸਾਫਰਖਾਨਾ ਕਿਹਾ ਸੀਗਾ। ਤੇ ਉਦੋਂ ਕੌਣ ਸੀਗਾ? ਕਹਿਣ ਲੱਗੇ ਮੇਰੇ ਪਿਤਾ ਦਾ ਪਿਤਾ, ਭਾਵ ਮੇਰਾ ਦਾਦਾ ਰਾਜਾ ਸੀ ਉਸ ਸਮੇਂ। ਤੇ ਫਿਰ ਫਕੀਰ ਨੇ ਕਿਹਾ, ਕਹਿਣ ਲੱਗੇ ਰਾਜਾ ਦੇਖ ਤੂੰ ਮੇਰਾ ਬਚਨ ਨਹੀਂ ਨਾ ਮੰਨਦਾ, ਹੈ ਅਸਲ ਦੇ ਵਿੱਚ ਮੁਸਾਫਰਖਾਨਾ ਹੀ ਹੈ ਤੂੰ, ਜਿਹਨੂੰ ਆਪਣਾ ਮਹਿਲ ਮੰਨੀ ਬੈਠਾ, ਜਿਹਦਾ ਹੰਕਾਰ ਮਾਣ ਕਰਦਾ। ਦੇਖ ਨਾ ਤੇਰਾ ਦਾਦਾ ਇੱਥੇ ਰਹਿ ਸਕਿਆ, ਨਾ ਤੇਰਾ ਪਿਤਾ ਇੱਥੇ ਰਹਿ ਸਕਿਆ। ਚੇਤੇ ਰੱਖੀ ਤੂੰ ਇਸ ਸੰਸਾਰ ਰੂਪੀ ਮੁਸਾਫਰਖਾਨੇ ਵਿੱਚ ਤੂੰ ਵੀ ਇੱਥੇ ਸਦਾ ਨਹੀਂ ਰਹਿਣਾ। ਜਿਹਦਾ ਤੂੰ ਮਾਣ ਕਰਦਾ ਨਿਸ਼ਚੈ ਕਰਕੇ ਜਾਣ ਲੈ ਕਿ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਹੀ ਹੈ। ਉਹ ਰਾਜੇ ਦਾ ਦਿਲ ਕੰਬ ਗਿਆ, ਕਹਿਣ ਲੱਗਾ ਜੀ ਤੁਹਾਡਾ ਬਚਨ ਮੇਰੇ ਮਨ ਤੇ ਅਸਰ ਹੋਇਆ ਸੁਣ ਕਰਕੇ, ਪਰ ਦੱਸੋ ਤੁਹਾਨੂੰ ਕਿਵੇਂ ਪਤਾ ਚੱਲਿਆ? ਕਹਿਣ ਲੱਗਾ ਰਾਜਾ ਅਸਲ ਦੇ ਵਿੱਚ ਮੈਂ ਵੀ ਪਹਿਲਾਂ ਰਾਜਾ ਸੀਗਾ। ਤੇ ਕਹਿੰਦੇ ਜ਼ਿੰਦਗੀ ਵਿੱਚ ਬਦਲਾਵ ਕਿਵੇਂ ਆਇਆ? ਕਹਿੰਦੇ ਪੂਰਨ ਸਾਧੂ ਦੀ ਸੰਗਤ ਮਿਲੀ ਸੀਗੀ। ਉਹ ਸਾਧੂ ਰੱਬ ਦਾ ਬੰਦਾ, ਕੋਈ ਫਕੀਰ ਉਹ ਆਇਆ, ਉਹਨੇ ਵੀ ਇਸੇ ਤਰ੍ਹਾਂ ਮੈਨੂੰ ਆ ਕੇ ਕਿਹਾ ਕਿ ਮੁਸਾਫਰਖਾਨੇ ਵਿੱਚ ਰਾਤ ਕੱਟਣ ਦੇਵੋ। ਮੈਂ ਉਹਨੂੰ ਜਦੋਂ ਜਵਾਬ ਦਿੱਤਾ ਕਿ ਰਾਜੇ ਦਾ ਮਹਿਲ ਹੈ, ਤੇ ਫਿਰ ਉਸਨੇ ਕਿਹਾ ਸੀ ਨਹੀਂ ਇੱਕ ਮੁਸਾਫਰਖਾਨੇ ਦੀ ਤਰ੍ਹਾਂ ਹੈ, ਸਦਾ ਨਹੀਂ ਕੋਈ ਵੀ ਸਰੀਰ ਕਰਕੇ ਕਾਇਮ ਰਹਿ ਸਕਦਾ। ਤੇ ਉਦੋਂ ਦਾ ਮੈਂ ਰਾਜਪੁਣਾ ਛੱਡ ਕੇ ਤੇ ਫਕੀਰ ਬਣ ਗਿਆ, ਖੁਦਾ ਦੀ ਇਬਾਦਤ ਕਰਦਾ ਰਹਿੰਦਾ, ਨਿਸ਼ਚੈ ਕਰਕੇ ਵਿਸ਼ੇਸ਼ ਕਰਕੇ ਆਪਣੇ ਰਹਿਣ ਵਾਸਤੇ ਕੋਈ ਵਸੇਬਾ, ਕੋਈ ਘਰ ਮਕਾਨ ਨਹੀਂ ਬਣਾਇਆ। ਜਿੱਥੇ ਰਾਤ ਪੈ ਜਾਂਦੀ ਉੱਥੇ ਰਾਤ ਕੱਟ ਲੈਂਦਾ ਕਿ ਪਤਾ ਨਹੀਂ ਕਿਹੜੇ ਵੇਲੇ ਰੱਬ ਦਾ ਬੁਲਾਵਾ ਆ ਜਾਣਾ ਹੈ, ਇਸ ਸੰਸਾਰ ਰੂਪੀ ਮੁਸਾਫਰਖਾਨੇ ਨੂੰ ਛੱਡ ਕਰਕੇ ਜਾਣਾ ਪਵੇਗਾ। ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਆਵਾਗਮਨ ਸੰਸਾਰੇ ਹੈ, ਇਹ ਸੰਸਾਰ ਆਵਾਗਮਨ ਦਾ ਚੱਕਰ ਹੈ। ਪਰ ਨਾਲ ਹੀ ਬਚਨ ਕੀਤਾ ਮਹਾਰਾਜ ਜੀ ਨੇ, ਅੰਤ ਸੱਚ ਨਿਬੇੜਾ ਰਾਮ। ਹੇ ਜੀਵ ਅੰਤ ਸਮੇਂ ਸੱਚ ਦਾ ਨਿਬੇੜਾ ਹੁੰਦਾ ਹੈ। ਸਚਿਆਰਤਾ ਹੀ ਪਰਮਾਤਮਾ ਦੇ ਘਰ ਦੇ ਵਿੱਚ ਮਹਾਰਾਜ ਕਹਿੰਦੇ ਨਿਬੜਦੀ ਹੈ। ਤੇ ਜੇ ਅਗਲੀ ਵਿਚਾਰ ਹੈ ਮੁਸਾਫਰਖਾਨੇ ਦੀ ਸੰਗਤ ਜੀ, ਜਿਵੇਂ ਮੁਸਾਫਰਖਾਨੇ ਦੇ ਵਿੱਚ ਜਿਹੋ ਜਿਹੇ ਮਨੁੱਖ ਚੱਲ ਕਰਕੇ ਆਉਂਦੇ ਨੇ, ਜਿੱਦਾਂ ਦੇ ਲੋਕ ਆ ਕੇ ਰਾਤ ਕੱਟ ਕੇ ਚਲੇ ਜਾਂਦੇ ਆ, ਫਿਰ ਬਾਅਦ ਵਿੱਚ ਜਾਣ ਤੋਂ ਬਾਅਦ ਵਿੱਚ ਉਦਾਂ ਦੀ ਉਹਨਾਂ ਦੀ ਸੋਭਾ ਹੁੰਦੀ ਹੈ। ਜਿੱਦਾਂ ਦੇ ਸੰਸਾਰ ਰੂਪੀ ਮੁਸਾਫਰਖਾਨੇ ਵਿੱਚ ਲੋਕ ਆਉਂਦੇ ਆ, ਜਿਹੋ ਜਿਹੇ ਢੰਗ ਦੇ ਨਾਲ ਜੀਵਨ ਬਤੀਤ ਕਰਦੇ, ਨਿਰਵਾਹ ਕਰਦੇ ਨੇ ਸਾਧ ਸੰਗਤ ਜੀ, ਫਿਰ ਉਦਾਂ ਦੀ ਉਹਨਾਂ ਦੀ ਸੋਭਾ ਹੁੰਦੀ ਹੈ। ਜਿਵੇਂ ਇੱਕ ਮੁਸਾਫਰਖਾਨਾ ਹੈ, ਉਹ ਬੜੀ ਸੋਹਣੇ ਢੰਗ ਦੇ ਨਾਲ ਉਹਨੂੰ ਤਿਆਰ ਕੀਤਾ ਗਿਆ ਹੈ, ਰਹਿਣ ਦੇ ਲਈ, ਖਾਣ ਦੇ ਲਈ ਸਾਰਾ ਬੜਾ ਸੁਚੱਜੇ ਢੰਗ ਦੇ ਨਾਲ ਉੱਥੇ ਪ੍ਰਬੰਧ ਕੀਤਾ ਗਿਆ ਹੈ। ਤੇ ਜਿਹੜਾ ਉਸ ਮੁਸਾਫਰਖਾਨੇ ਦਾ ਮਾਲਕ ਹੈ, ਉਹਦਾ ਹਰ ਰੋਜ਼ ਦਾ ਨਿਯਮ ਹੈ ਕਿ ਸਾਧ ਸੰਗਤ ਜੀ ਜਦੋਂ ਕੋਈ ਮੁਸਾਫਰ ਚਲਾ ਜਾਂਦਾ ਰਾਤ ਕੱਟ ਕੇ, ਫਿਰ ਅਗਲੇ ਦਿਨ ਸਾਰੇ ਜਿੱਥੇ ਕਮਰੇ ਰਹਿਣ ਵਾਲੇ ਹੁੰਦੇ ਆ, ਉਸ ਮੁਸਾਫਰਖਾਨੇ ਵਿੱਚ ਚੱਕਰ ਲਗਾ ਕਰਕੇ ਆਉਂਦਾ ਕਿ ਮੇਰੇ ਮੁਸਾਫਰਖਾਨੇ ਵਿੱਚ ਕਿੱਦਾਂ ਦੇ ਲੋਕ ਚੱਲ ਕਰਕੇ ਆਉਂਦੇ ਆ, ਕਿਹੋ ਜਿਹੇ ਸੁਭਾਅ ਦੇ ਨਾਲ ਆਪਣਾ ਜੀਵਨ ਨਿਰਵਾਹ ਕਰਦੇ, ਕਿੱਦਾਂ ਦਾ ਉਹਨਾਂ ਦਾ ਢੰਗ ਹੈ, ਸੁਚੱਜਾ ਢੰਗ ਹੈ ਕਿ ਕੁਚੱਜਾ ਢੰਗ ਹੈ।
ਉਹ ਫਿਰ ਫੇਰਾ ਮਾਰਦਾ, ਚੱਕਰ ਲਗਾ ਕਰਕੇ ਆਉਂਦਾ। ਤੇ ਦੋ ਪਰਿਵਾਰ ਇੱਕ ਵਾਰ ਮੁਸਾਫਰਖਾਨੇ ਦੇ ਵਿੱਚ ਆਏ ਤੇ ਇਹਨਾਂ ਨੇ ਰਾਤ ਕੱਟਣ ਦੇ ਵਾਸਤੇ ਆ ਕੇ ਅਰਜ਼ ਕੀਤੀ ਤੇ ਇਹਨਾਂ ਨੂੰ ਕਮਰਾ ਮਿਲ ਗਿਆ। ਸਾਰਾ ਪ੍ਰਬੰਧ, ਬੜਾ ਸੋਹਣਾ ਪ੍ਰਬੰਧ ਉੱਥੇ ਕੀਤਾ ਗਿਆ, ਖਾਣ ਦੇ ਲਈ, ਰਹਿਣ ਦੇ ਵਾਸਤੇ ਸੋਹਣੇ ਬਿਸਤਰ, ਪਲੰਘ ਲੱਗੇ ਹੋਏ, ਇਸ਼ਨਾਨ ਕਰਨ ਦੇ ਵਾਸਤੇ ਵੀ ਸਾਰਾ ਪਾਣੀ ਦਾ ਪ੍ਰਬੰਧ ਬਹੁਤ ਸੁਚੱਜੇ ਢੰਗ ਦੇ ਨਾਲ ਪ੍ਰਬੰਧ ਕੀਤਾ ਗਿਆ ਸੀ। ਤੇ ਸੰਗਤ ਜੀ, ਉਹਨਾਂ ਦੋਵਾਂ ਪਰਿਵਾਰਾਂ ਦੇ ਵਿੱਚੋਂ ਇੱਕ ਪਰਿਵਾਰ ਵਾਲਿਆਂ ਦਾ ਸੁਭਾਅ ਕੁਝ ਚੱਜਾ ਢੰਗ ਸੀਗਾ, ਭਾਵ ਢੰਗ ਮਾੜਾ ਸੀਗਾ। ਰਾਤ ਦੇ ਸਮੇਂ ਉਹਨਾਂ ਨੇ ਜਦੋਂ ਭੋਜਨ ਛਕਿਆ ਤੇ ਸਾਧ ਸੰਗਤ ਜੀ ਕੋਈ ਜਿੱਥੇ ਵਿਸ਼ਰਾਮ ਕਰਨਾ ਹੀ ਉੱਥੇ ਬੈਠ ਕੇ ਛਕ ਲਿਆ। ਬੱਚਿਆਂ ਨੇ ਚਾਦਰਾਂ ਵੀ ਲਪੇਟ ਦਿੱਤੀਆਂ, ਫਿਰ ਜਿਹੜਾ ਬਚਿਆ ਹੋਇਆ ਭੋਜਨ ਉੱਥੇ ਖਿਲਾਰ ਦਿੱਤਾ, ਇੱਕ ਪਾਸੇ ਕਿਤੇ ਸਾਂਭ ਕਰਕੇ ਵੀ ਰੱਖਿਆ ਨਾ, ਬਰਤਨ ਵੀ ਇਸੇ ਤਰ੍ਹਾਂ ਪਏ ਰਹਿਣ ਦਿੱਤੇ। ਤੇ ਜਦੋਂ ਸਵੇਰੇ ਉੱਠ ਕਰਕੇ ਚੱਲੇ ਆ ਸਾਧ ਸੰਗਤ ਜੀ, ਉਸ ਸਮੇਂ ਬਿਸਤਰੇ ਵੀ ਖਿਲਰੇ ਹੋਏ, ਚਾਦਰਾਂ ਕਿਤੇ ਖਿਲਰੀਆਂ, ਇਹ ਬਹੁਤ ਜ਼ਿਆਦਾ ਭਾਵ ਕਮਰੇ ਦੇ ਵਿੱਚ ਗੰਦਗੀ ਖਿਲਾਰ ਕਰਕੇ ਗਏ, ਕੂੜਾ ਕਰਕਟ ਖਿਲਾਰ ਕਰਕੇ ਗਏ ਸਨ। ਤੇ ਜਦੋਂ ਸਾਧ ਸੰਗਤ ਜੀ ਉਸ ਮੁਸਾਫਰਖਾਨੇ ਦਾ ਮਾਲਕ ਆਇਆ ਨਾ ਚੱਕਰ ਮਾਰਨ ਦੇ ਲਈ, ਉਹਨੇ ਆ ਕਰਕੇ ਦੇਖਿਆ, ਆ ਕੇ ਦੇਖਦਾ, ਕਹਿੰਦਾ ਕਿ ਇੱਥੇ ਤਾਂ ਕੋਈ ਮੈਨੂੰ ਪਸ਼ੂ ਆਏ ਹੋਏ ਰਾਤ ਕੱਟ ਕਰਕੇ ਗਏ ਜਾਪਦੇ ਐ, ਕੋਈ ਮਨੁੱਖ ਜਾਤੀ ਵਾਲੇ ਨਹੀਂ ਮੈਨੂੰ ਆਏ ਜਾਪਦੇ। ਉਸ ਮੁਸਾਫਰਖਾਨੇ ਦੇ ਮਾਲਕ ਦੇ ਮੁਖ ਤੋਂ ਇਹ ਸ਼ਬਦ ਨਿਕਲੇ ਆ। ਫਿਰ ਜਿਹੜੇ ਦੂਜੇ ਪਰਿਵਾਰ ਵਾਲੇ ਸਨ, ਉਹਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਉਸ ਮੁਸਾਫਰਖਾਨੇ ਵਿੱਚ ਰਾਤ ਬਤੀਤ ਕੀਤੀ। ਕਮਰਾ ਉਹਨਾਂ ਨੂੰ ਵੀ ਉਦਾਂ ਦਾ ਮਿਲਿਆ, ਪ੍ਰਬੰਧ ਉਹਨਾਂ ਨੂੰ ਵੀ ਉਸੇ ਤਰ੍ਹਾਂ ਦਾ ਮਿਲਿਆ ਸਾਧ ਸੰਗਤ ਜੀ। ਪਰ ਉਹਨਾਂ ਦੇ ਰਾਤ ਕੱਟਣ ਦਾ, ਉੱਥੇ ਵਿਸ਼ਰਾਮ ਕਰਨ ਦਾ, ਖਾਣ ਦਾ, ਸੌਣ ਦਾ ਕੋਈ ਢੰਗ ਸਾਧ ਸੰਗਤ ਜੀ ਵੱਖਰਾ ਸੀਗਾ। ਉਹਨਾਂ ਨੇ ਬੜੇ ਚੰਗੇ ਸੁਭਾਅ ਦੇ ਨਾਲ, ਨੇਕ ਸੁਭਾਅ ਦੇ ਨਾਲ ਆਪਣੇ ਬੱਚਿਆਂ ਨੂੰ ਵੀ ਤਾੜਨਾ ਕੀਤੀ ਕਿ ਇੱਥੇ ਖਲਾਰਾ ਨਹੀਂ ਪਾਉਣਾ, ਇੱਥੇ ਗੰਦਗੀ ਨਹੀਂ ਖਿਲਾਰਨੀ, ਡਸਟਬਿਨ ਪਿਆ ਹੋਇਆ, ਜੇ ਕੁਝ ਡਿੱਗਦਾ ਵੀ ਹੈ, ਕੋਈ ਵੇਸਟ ਪਦਾਰਥ ਹੈ, ਕੋਈ ਕਾਗਜ਼ ਆਦਿਕ ਹੈ, ਉਹਦੇ ਵਿੱਚ ਪਾਏ ਜਾ ਸਕਦੇ ਆ। ਇੱਥੇ ਕੂੜਾ ਕਰਕਟ ਨਹੀਂ ਖਿਲਾਰ ਕਰਕੇ ਜਾਣਾ, ਲੋਕ ਗੱਲਾਂ ਕਰਨਗੇ। ਸਾਧ ਸੰਗਤ ਜੀ ਬੜੇ ਸੋਹਣੇ ਢੰਗ ਦੇ ਨਾਲ ਬੱਚਿਆਂ ਨੂੰ ਵੀ ਉਹਨਾਂ ਨੇ ਤਾੜ ਕੇ ਰੱਖਿਆ। ਔਰ ਫਿਰ ਜਦੋਂ ਉਹਨਾਂ ਨੇ ਭੋਜਨ ਛਕਿਆ, ਸਾਧ ਸੰਗਤ ਜੀ ਹੇਠਾਂ ਬੈਠ ਕਰਕੇ, ਥੱਲੇ ਵੱਖਰਾ ਕੱਪੜਾ ਵਿਛਾ ਕਰਕੇ, ਕਿ ਜੇਕਰ ਕੋਈ ਭੋਜਨ ਦਾ, ਅਨਾਜ ਦਾ ਦਾਣਾ ਕੋਈ ਡਿੱਗੇ, ਉਹਨੂੰ ਚੁੱਕ ਕਰਕੇ ਫਿਰ ਲਾਂਬੇ ਚੰਗੀ ਤਰ੍ਹਾਂ ਸਾਫ਼ ਕਰਕੇ, ਉਹ ਫਿਰ ਸਫਾਈ ਕਰਕੇ ਵੀ ਗਏ। ਜਿਹੜੇ ਬਿਸਤਰੇ ਸਨ ਉਹਨਾਂ ਵੀ ਚੰਗੀ ਤਰ੍ਹਾਂ ਵਿਛਾ ਕੇ, ਐਨ ਵੱਟ ਕੱਢ ਕੇ, ਚਾਦਰਾਂ ਜੋੜ ਕਰਕੇ ਗਏ। ਉੱਥੇ ਉਹਨਾਂ ਨੇ ਧੂਪ ਬੱਤੀ ਵੀ ਕੀਤੀ, ਉੱਠ ਕਰਕੇ ਅੰਮ੍ਰਿਤ ਵੇਲੇ ਜਦੋਂ ਗੁਰੂ ਕੀ ਬਾਣੀ ਦਾ ਜਾਪ ਕੀਤਾ, ਰੱਬ ਨੂੰ ਚੇਤੇ ਕੀਤਾ, ਪ੍ਰਮਾਤਮਾ ਦਾ ਨਾਮ ਜਪਿਆ, ਉੱਥੇ ਧੂਪ ਬੱਤੀ ਵੀ ਕੀਤੀ, ਸੁਗੰਧੀ ਆ ਰਹੇ ਸੀਗੇ। ਤੇ ਜਦੋਂ ਉਸ ਕਮਰੇ ਵਿੱਚ ਮੁਸਾਫਰਖਾਨੇ ਦਾ ਮਾਲਕ ਗਿਆ, ਸਾਰੀ ਸੰਗਤ ਜੀ ਉੱਥੇ ਮਹਿਕ ਆ ਰਹੀ ਸੀਗੀ, ਦੁਰਗੰਧੀ ਦੀ ਥਾਂ ਤੇ ਸੁਗੰਧੀ ਉਸ ਮਾਲਕ ਨੂੰ ਆ ਰਹੀ ਸੀ। ਤੇ ਸਾਰਾ ਕਮਰਾ ਦੇਖ ਕਰਕੇ ਬੜਾ ਖੁਸ਼ ਹੋਇਆ, ਕਹਿਣ ਲੱਗਾ, ਜਿਹੜੇ ਉਹਦੇ ਚਾਕਰ ਸਨ ਨਾਲ, ਉਹਨਾਂ ਨੂੰ, ਨੌਕਰਾਂ ਨੂੰ ਕਹਿਣ ਲੱਗਾ, ਕਹਿੰਦੇ ਕਿ ਇਸ ਕਮਰੇ ਦੇ ਵਿੱਚ ਮੈਨੂੰ ਤਾਂ ਇਉਂ ਪ੍ਰਤੀਤ ਹੁੰਦਾ ਕਿ ਜਿਵੇਂ ਦੇਵਤੇ ਆ ਕਰਕੇ ਰਾਤ ਕੱਟ ਕੇ ਗਏ ਹੋਣ, ਜਿਵੇਂ ਦੇਵਤਿਆਂ ਨੇ ਰਾਤ ਕੱਟ ਕਰਕੇ ਇੱਥੋਂ ਜਾਣਾ ਕੀਤਾ। ਸਾਧ ਸੰਗਤ ਜੀ, ਇੱਕ ਨਾ ਦੇ ਵਾਸਤੇ ਪਸ਼ੂ ਸ਼ਬਦ ਵਰਤਿਆ, ਇੱਕ ਨਾ ਦੇ ਵਾਸਤੇ ਉਸ ਮੁਸਾਫਰਖਾਨੇ ਦੇ ਮਾਲਕ ਨੇ ਦੇਵਤੇ ਸ਼ਬਦ ਵਰਤਿਆ, ਭਾਵ ਜਿੱਦਾਂ ਦੇ ਮਨੁੱਖ ਸੰਸਾਰ ਦੇ ਵਿੱਚ ਕੋਈ ਕਰਮ ਕਰਦਾ, ਉਦਾਂ ਦਾ ਨਾਮ ਵੀ ਉਹਦਾ ਫਿਰ ਉਦਾਂ ਦਾ ਪੈ ਜਾਂਦਾ। ਜਿਉਂ ਜੇ ਮਨੁੱਖ ਕਰਮ ਕਰਦਾ ਤੇ ਆਪਣੀ ਛਾਪ ਜਿੱਦਾਂ ਦੀ ਸੰਸਾਰ ਵਿੱਚ ਲਗਾ ਕੇ ਜਾਂਦਾ ਹੈ, ਸੰਸਾਰ ਰੂਪੀ ਮੁਸਾਫਰਖਾਨੇ ਵਿੱਚ ਇਹਦਾ ਮਾਲਕ ਫਿਰ ਉਦਾਂ ਦਾ ਹੀ ਸਾਧ ਸੰਗਤ ਜੀ ਉਹਨੂੰ ਯਾਦ ਕਰਦਾ। ਜਿਉਂ ਜੇ ਢੰਗ ਦੇ ਨਾਲ ਜੇ ਸਾਧ ਸੰਗਤ ਜੀ ਜਾਤ ਇਹ ਭਾਵੇਂ ਮਨੁੱਖਾਂ ਵਾਲਾ ਜੀਵਨ ਮਿਲ ਗਿਆ, ਪਰ ਮਹਾਰਾਜ ਕਹਿੰਦੇ ਜੇ ਕਰਮ ਮਾੜੇ ਹਨ ਫਿਰ ਇਦਾਂ ਦੀ ਹਾਲਤ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਮ ਕਰਤੂਤਾਂ ਫਿਰ ਪਸ਼ੂਆਂ ਵਾਲੀਆਂ ਨੇ। ਜੇ ਮਾੜੇ ਕਰਮ ਕਰਦਾ, ਸੋਹਣੇ ਢੰਗ ਦੇ ਨਾਲ ਜੇ ਜੀਵਨ ਨਹੀਂ ਨਿਰਵਾਹ ਕਰਦਾ, ਤਾਂ ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋ ਮਾਰਗ ਤੇ ਜੇ ਨਹੀਂ ਚੱਲਦਾ, ਫਿਰ ਸੱਚੇ ਪਾਤਸ਼ਾਹ ਕਹਿੰਦੇ ਇਦਾਂ ਦੀ ਹਾਲਤ ਹੈ। ਇੱਕ ਉਹ ਵੀ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦੀ ਸਿਖਾਈ ਹੋਈ ਸਿੱਖਿਆ ਅਨੁਸਾਰ ਜੀਵਨ ਨਿਰਵਾਹ ਕੀਤਾ,
ਤੇ ਇਹਨਾਂ ਨੇ ਮਹਾਰਾਜ ਕਹਿੰਦੇ ਕਦੇ ਵੀ ਪਾਪ ਕਰਮਾਂ ਰੂਪੀ ਮਾੜੇ ਕਰਮਾਂ ਰੂਪੀ ਗੰਦਗੀ ਖਿਲਾਰਾ ਨਹੀਂ ਸੰਸਾਰ ਰੂਪੀ ਮੁਸਾਫਰਖਾਨੇ ਵਿੱਚ ਖਿਲਾਰਨਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਗੁਰਮੁਖ ਪਿਆਰੇ ਪੰਜ ਭੌਤਿਕ ਸਰੀਰ ਨੂੰ ਭਾਵੇਂ ਤਿਆਗ ਕਰਕੇ ਚਲੇ ਜਾਂਦੇ ਐ, ਪਰ ਉਹਨਾਂ ਦੀ ਛਾਪ ਉਹਨਾਂ ਦੀ ਯਾਦ ਸਾਧ ਸੰਗਤ ਜੀ ਸਦਾ ਸੰਸਾਰ ਦੇ ਵਿੱਚ ਬਰਕਰਾਰ ਰਹਿੰਦੀ ਹੈ। ਉਹਨਾਂ ਨੂੰ ਸਦਾ ਹੀ ਸੰਸਾਰ ਦੇ ਲੋਕ ਯਾਦ ਕਰਦੇ, ਉਹਨਾਂ ਦੇ ਜੀਵਨ ਤੋਂ ਫਿਰ ਸੇਧ ਲੈ ਲੈ ਕਰਕੇ ਜੀਵਨ ਦੀ ਆਪਣੇ ਵੀ ਜੀਵਨ ਦੀ ਸਫਲਤਾ ਬਣਾ ਲੈਂਦੇ ਹਨ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਹਨ, ਹੈ ਜੀਵ ਪਾਧਾਨੂ ਸੰਸਾਰ, ਇਹ ਸੰਸਾਰ ਇੱਕ ਰਸਤੇ ਦੀ ਤਰ੍ਹਾਂ ਹੈ, ਪਰ ਮਹਾਰਾਜ ਕਹਿੰਦੇ ਗਰਭ ਅਟਿਆ, ਇਹ ਹੰਕਾਰੀ ਜੀਵ ਸੰਸਾਰ ਦੇ ਵਿੱਚ ਅਟਿਆ ਹੋਇਆ ਟਿਕਿਆ ਹੋਇਆ, ਮਾਣ ਕਰਦਾ, ਕਦੇ ਗੁਣਾਂ ਦਾ ਹੰਕਾਰ ਕਰਦਾ, ਕਦੇ ਗਿਆਨ ਦਾ ਹੰਕਾਰ ਕਰਦਾ, ਕਦੇ ਆਪਣੀ ਸੂਰਤ ਦਾ ਮਾਣ ਕਰੀ ਜਾਂਦਾ, ਕਦੇ ਮਹਾਰਾਜ ਕਹਿੰਦੇ ਸੰਸਾਰ ਦੀ ਆਪਣੀ ਜ਼ਮੀਨਾਂ ਜਾਇਦਾਦਾਂ ਦਾ ਬਹੁਤੀ ਮਾਇਆ ਧਨ ਪਦਾਰਥਾਂ ਦਾ ਮਨ ਵਿੱਚ ਹੰਕਾਰ ਕਰਦਾ ਹੈ। ਫਿਰ ਐਸੇ ਜਿਹੜੇ ਹੰਕਾਰੀ ਜੀਵ ਹਨ ਅਨੇਕਾਂ ਪਾਪ ਕਰਮ ਕਰਦੇ ਹਨ। ਇੱਕ ਨਹੀਂ ਕਰਤੇ ਪਾਪ ਅਨੇਕ, ਅਨੇਕਾਂ ਹੈ ਜਿਨ੍ਹਾਂ ਦਾ ਕੋਈ ਅੰਤ ਨਹੀਂ ਪੈਂਦਾ, ਬਾਰ-ਬਾਰ ਕਦਮ ਕਦਮ ਤੇ ਪਾਪ ਕਰਮ ਕਰਦੇ ਰਹਿੰਦੇ। ਉਹ ਪਾਪ ਫਿਰ ਕੱਲੇ ਤਨ ਕਰਕੇ ਨਹੀਂ, ਮਨ ਕਰਕੇ ਵੀ ਬਹੁਤ ਜ਼ਿਆਦਾ ਪਾਪ ਕਰਮ ਕਰਦੇ ਹਨ। ਮਨ ਕਰਕੇ ਵੀ ਕਦੇ ਕਿਸੇ ਦਾ ਬੁਰਾ ਚਿਤਵਦੇ, ਕਦੇ ਕਿਸੇ ਦਾ ਮਾੜਾ ਸੋਚਦੇ ਰਹਿੰਦੇ, ਵਿਉਂਤਾਂ ਘਾਟਤਾਂ ਘਟਦੇ ਰਹਿੰਦੇ, ਮਨ ਦੇ ਅੰਦਰ ਹੀ ਮਾੜੀਆਂ ਵਿਚਾਰਾਂ ਦੀ ਗਿਣਤੀ ਗਿਣਦੇ ਰਹਿੰਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਰਤੇ ਪਾਪ ਅਨੇਕ, ਕਦੇ ਤਨ ਕਰਕੇ ਹੱਥੀਂ ਪਾਪ ਕਰਦੇ, ਕਦੇ ਝੂਠ ਬੋਲ ਬੋਲ ਕਰਕੇ ਝੂਠ ਬੋਲਣ ਦਾ ਪਾਪ ਕਰਦੇ, ਕਦੇ ਹੱਥਾਂ ਦੇ ਨਾਲ ਚੋਰੀ ਕਰਨੇ ਦਾ ਪਾਪ ਕਰਦੇ, ਪੈਰਾਂ ਦੇ ਨਾਲ ਮਾੜੇ ਪਾਸੇ ਮਾੜੀ ਸੰਗਤ ਵੀ ਜਾਣੇ ਦਾ ਪਾਪ ਕਰਦੇ। ਤੇ ਮਹਾਰਾਜ ਕਹਿੰਦੇ ਇਹੋ ਅਨੇਕਾਂ ਹੀ ਸੰਸਾਰ ਦੇ ਹੰਕਾਰੀ ਜੀਵ ਪਾਪ ਕਰਦੇ ਹਨ, ਕਿਉਂਕਿ ਮਾਇਆ ਦੇ ਰੰਗ ਦੇ ਵਿੱਚ ਜੀਵ ਰੱਟਿਆ ਹੋਇਆ ਹਰ ਸਮੇਂ ਐਨ ਇੱਕਮਿਕ ਹੋ ਕਰਕੇ ਰਹਿੰਦਾ ਹੈ। ਇਹ ਮਾਇਆ ਕਦੇ ਜੜ ਮਾਇਆ, ਕਦੇ ਚੇਤਨ ਮਾਇਆ, ਕਦੇ ਸਰੀਰਾਂ ਦਾ ਮੋਹ, ਕਦੇ ਪਦਾਰਥਾਂ ਦੀ ਮੇਰ ਕਰਦਾ ਹੈ। ਇਹਨਾਂ ਵਿੱਚ ਲੱਗਾ ਹੋਇਆ ਮਹਾਰਾਜ ਕਹਿੰਦੇ ਅਨੇਕਾਂ ਪਾਪ ਕਰਮ ਕਰਦਾ, ਮਾਇਆ ਰੰਗ ਰੱਟਿਆ, ਜਾਂ ਫਿਰ ਮਾਇਆ ਦਾ ਗੂੜਾ ਹਿਰਦੇ ਅੰਦਰ ਪਿਆਰ ਲੱਗਣੇ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਇਹਨੂੰ ਪਾਉਣ ਦੇ ਵਾਸਤੇ ਵੀ ਪਤਾ ਨਹੀਂ ਅਨੇਕਾਂ ਹੀ ਪਾਪ ਕਰਮ ਕਰੀ ਜਾਂਦਾ ਹੈ। ਕਰਤੇ ਪਾਪ ਅਨੇਕ ਮਾਇਆ ਰੰਗ ਰੱਟਿਆ, ਮਨ ਇਹਦਾ ਮਾਇਆ ਵਿੱਚ ਰੰਗਿਆ ਜਾਣ ਕਰਕੇ ਇਹਦੀ ਪ੍ਰਾਪਤੀ ਵਾਸਤੇ ਪਤਾ ਨਹੀਂ ਕਿੰਨੇ ਕੁ ਪਾਪ ਕਰਦਾ ਹੈ। ਕਦੇ ਕਿਸੇ ਤੋਂ ਚੋਰੀ ਕਰ ਲੈਂਦਾ, ਕਦੇ ਕਿਸੇ ਨੂੰ ਠੱਗ ਲੈਂਦਾ, ਕਦੇ ਕਿਸੇ ਦੀ ਹੱਤਿਆ ਕਰ ਦਿੰਦਾ, ਕਈਆਂ ਨੂੰ ਮਾਰ ਮਾਰ ਕਰਕੇ ਉਹਨਾਂ ਨੂੰ ਧਨ ਪਦਾਰਥ ਖੋਹ ਲੈਂਦਾ ਹੈ। ਐਸੀ ਮਹਾਰਾਜ ਕਹਿੰਦੇ ਇਸ ਹੰਕਾਰੀ ਜੀਵ ਦੀ ਹਾਲਤ ਹੈ। ਤਮਾਮ ਅਨੇਕਾਂ ਹੀ ਮਹਾਰਾਜ ਕਹਿੰਦੇ ਪਾਪ ਕਰਮਾਂ ਦੇ ਵਿੱਚ ਰੱਤਿਆ ਰਹਿੰਦਾ ਹੈ। ਐਸੀ ਜੀਵਾਂ ਦੀ ਹਾਲਤ ਹੈ ਗੁਰਸਿੱਖੋ, ਪਦਾਰਥਾਂ ਦੀ ਇਕੱਤਰਤਾ ਕਰਨੇ ਦਾ ਲੋਭ ਦੇ ਵਿੱਚ ਗਰਸਿਆ ਹੋਇਆ ਇਹ ਜੀਵ ਲੋਭੀ ਬਣਿਆ ਰਹਿੰਦਾ ਹੈ। ਫਿਰ ਸਰੀਰਾਂ ਦੇ ਮੋਹ ਦੇ ਵਿੱਚ ਬੱਝਾ ਹੋਇਆ ਹਰ ਸਮੇਂ ਮੋਹ ਕਰਦਾ ਰਹਿੰਦਾ, ਅਭਿਮਾਨ ਬੂਡੇ। ਤੇ ਮਹਾਰਾਜ ਕਹਿੰਦੇ ਫਿਰ ਕਦੇ ਜਾਤੀ ਦਾ, ਕਦੇ ਸੂਰਤ ਦਾ, ਆਪਣੇ ਸੋਹਣੇ ਸਰੂਪ ਦਾ, ਕਦੇ ਮਹਾਰਾਜ ਕਹਿੰਦੇ ਸਰੀਰਾਂ ਦਾ ਹੀ ਮਾਣ ਕਰਦਾ ਰਹਿੰਦਾ, ਅਭਿਮਾਨ ਦੇ ਵਿੱਚ ਹੀ ਹਰ ਸਮੇਂ ਡੁੱਬਿਆ ਰਹਿੰਦਾ ਹੈ। ਪਰ ਐਸੇ ਹੰਕਾਰੀ ਜੀਵਾਂ ਨੂੰ ਮਰਨਾ ਕਦੇ ਚੇਤੇ ਵੀ ਨਹੀਂ ਆਉਂਦਾ, ਮੌਤ ਉਹਨਾਂ ਨੂੰ ਕਦੇ ਨਹੀਂ ਚੇਤੇ ਆਉਂਦੀ ਜਿਹੜੇ ਜੀਵ ਹੰਕਾਰ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਦੇ ਹਨ। ਜਿਹੜਾ ਮਨੁੱਖ ਹੰਕਾਰ ਦੇ ਨਸ਼ੇ ਵਿੱਚ ਆਪਣਾ ਜੀਵਨ ਨਿਰਵਾਹ ਕਰਦਾ ਹੈ, ਮਰਨ ਚੇਤ ਨਾ ਆਵੇ। ਮਹਾਰਾਜ ਕਹਿੰਦੇ ਉਹਨਾਂ ਨੂੰ ਮਰਨਾ ਨਹੀਂ ਕਦੇ ਵੀ ਚੇਤੇ ਆਉਂਦਾ, ਉਹਨਾਂ ਨੂੰ ਮੌਤ ਭੁੱਲੀ ਰਹਿੰਦੀ ਹੈ। ਸਗੋਂ ਹੰਕਾਰ ਦੇ ਨਸ਼ੇ ਵਿੱਚ ਬੋਲਦੇ ਹਨ, ਸਾਨੂੰ ਕੌਣ ਜੰਮਿਆ ਸੰਸਾਰ ਵਿੱਚ ਮਾਰਨ ਵਾਲਾ, ਕਿਹੜਾ ਹੈ ਜਿਹੜਾ ਸਾਨੂੰ ਮਾਰ ਦੇਵੇ, ਅਸੀਂ ਤਾਂ ਕਿਸੇ ਨੂੰ ਆਪਣੇ ਕੋਲ ਫਰਕਣ ਨਹੀਂ ਦਿੰਦੇ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਪਤਾ ਨਹੀਂ ਚੱਲਦਾ ਕਿਹੜੇ ਵੇਲੇ ਯਮਾਂ ਨੇ ਆ ਕੇ ਗਲ ਵਿੱਚ ਫਾਹੀ ਪਾ ਦੇਣੀ। ਇਹ ਜੀਵ ਬੇਗਿਆਤ ਹੋਣੇ ਕਰਕੇ ਮਰਨ ਚੇਤ ਨਾ ਆਵੇ, ਮਰਨਾ ਕਦੇ ਚੇਤੇ ਨਹੀਂ ਇਸ ਨੂੰ ਆਉਂਦਾ।
ਫਿਰ ਜ਼ਿੰਦਗੀ ਵਿੱਚ ਮਹਾਰਾਜ ਕਹਿੰਦੇ ਜਿਹੜਾ ਪੁੱਤਰ ਹੈ ਚਾਹੇ ਫਿਰ ਮਿੱਤਰ ਹਨ, ਵਿਵਹਾਰ ਬਨਤਾ, ਤੇ ਜਿਤਨੇ ਵੀ ਸੰਸਾਰ ਦੇ ਅੰਦਰ ਵਿਵਹਾਰ ਕਰਦਾ ਹੈ, ਕਾਰਜ ਕਰਦਾ, ਜਾਂ ਬਨਤਾ ਔਰਤ ਹੈ, ਭਾਵ ਇਹ ਸਾਰਾ ਜਿਹੜਾ ਪ੍ਰਬੰਧ ਹੈ ਪਰਿਵਾਰ ਹੈ। ਤੇ ਜਿਵੇਂ ਜਿਵੇਂ ਤਰ੍ਹਾਂ ਤਰ੍ਹਾਂ ਦੇ ਵਿਵਹਾਰ ਕਰਦਾ, ਕੋਈ ਕਿਸੇ ਤਰ੍ਹਾਂ ਦੇ ਕੰਮ ਕਰਦਾ, ਕੋਈ ਕਿਸੇ ਤਰ੍ਹਾਂ ਦੇ ਵਿਵਹਾਰ ਕਰਦਾ ਹੈ, ਕਰਤ ਬਿਹਾਵੇ, ਇਹਨਾਂ ਵਿੱਚ ਲੱਗਿਆ ਹੋਇਆ ਮਹਾਰਾਜ ਕਹਿੰਦੇ ਆਪਣਾ ਜੀਵਨ ਵਿਅਰਥ ਵਿਹਾਈ ਜਾਂਦਾ, ਬਤੀਤ ਕਰੀ ਜਾਂਦਾ ਹੈ। ਕਦੇ ਤਾਂ ਮਹਾਰਾਜ ਕਹਿੰਦੇ ਸ਼ਰੀਰਾਂ ਦਾ ਮੋਹ ਕਰਦਾ, ਧੀਆਂ ਪੁੱਤਰਾਂ ਦਾ, ਪਰਿਵਾਰ ਦਾ, ਕਦੇ ਸੰਸਾਰ ਦੇ ਵਿਵਹਾਰ ਵਿੱਚ, ਕੰਮਾਂ ਧੰਦਿਆਂ ਦੇ ਵਿੱਚ ਲੱਗਾ ਹੋਇਆ ਆਪਣਾ ਸਮਾਂ ਬਤੀਤ ਕਰੀ ਜਾਂਦਾ ਹੈ। ਹਜ਼ੂਰ ਕਹਿੰਦੇ ਉਹਨਾਂ ਕੰਮਾਂ ਨੂੰ ਪੂਰੇ ਕਰਨ ਦੇ ਵਿੱਚ ਲੱਗਾ ਹੈ ਜਿਹੜੇ ਕੰਮ ਇਹਦੇ ਵੱਡੇ ਵਡੇਰੇ ਵੀ ਸੰਸਾਰ ਦੇ ਵਿੱਚ ਪੂਰੇ ਨਹੀਂ ਸਨ ਕਰ ਸਕੇ। ਜਿਨ੍ਹਾਂ ਦੇ ਕੋਲੋਂ ਸੰਸਾਰ ਦੇ ਵਿੱਚ ਇਹਨਾਂ ਦੇ ਵਡੇਰਿਆਂ ਦੇ ਕੋਲੋਂ ਵੀ ਉਹ ਕੰਮ ਨਹੀਂ ਸਨ ਪੂਰੇ ਹੋ ਸਕੇ। ਕਿਨਹੀ ਨਾ ਕੀਏ ਕਾਜ ਮਾਇਆ ਪੂਰੇ, ਉਹਨਾਂ ਨੂੰ ਪੂਰੇ ਕਰਨ ਦੇ ਵਿੱਚ ਮਹਾਰਾਜ ਕਹਿੰਦੇ ਸਿਰ ਤੋੜ ਜ਼ਿੰਦਗੀ ਭਾਰੇ ਪੱਬਾਂ ਭਾਰ ਹੋ ਕਰਕੇ ਜ਼ੋਰ ਲਾਉਂਦਾ ਪਿਆ। ਪਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਇਹ ਕਰਤ ਬਿਹਾਵੇ, ਮਿਲੀ ਹੋਈ ਜਿਹੜੀ ਇਹ ਉਮਰਾ ਹੈ, ਮਿਲੀ ਹੋਈ ਆਰਬਲਾ ਹੈ, ਇਹਨੂੰ ਮਹਾਰਾਜ ਕਹਿੰਦੇ ਅਜਾਈ ਇਹ ਬਤੀਤ ਕਰੀ ਜਾਂਦਾ ਪਿਆ। ਇਸ ਆਰਬਲਾ ਵਿੱਚ ਰੱਬ ਨੂੰ ਨਹੀਂ ਕਦੇ ਚੇਤੇ ਕਰਦਾ, ਪਰਮਾਤਮਾ ਦੀ ਯਾਦ ਵਿੱਚ ਨਹੀਂ ਕਦਾ ਚਿੱਤ ਵੀ ਜੁੜਦਾ, ਕੇਵਲ ਖਾ ਲਿਆ, ਪਹਿਨ ਲਿਆ, ਗੱਲਾਂ ਬਾਤਾਂ ਕਰ ਲਈਆਂ, ਸੰਸਾਰ ਦੇ ਧੰਦਿਆਂ ਵਿੱਚ ਖਜਤ ਹੋ ਕਰਕੇ ਰਿਹਾ। ਮਹਾਰਾਜ ਕਹਿੰਦੇ ਸ਼ਰੀਰਾਂ ਦਾ ਮੋਹ ਕਰ ਲਿਆ, ਬਸ ਇਸੇ ਨੂੰ ਆਪਣੀ ਜ਼ਿੰਦਗੀ ਸਮਝੀ ਬੈਠਾ ਹੈ। ਐਸਾ ਮਤ ਤੇ ਮੋਹ ਮਮਤਾ ਦਾ ਪੜਦਾ ਪਿਆ ਹੋਇਆ, ਪਰਮਾਤਮਾ ਕਦੇ ਵੀ ਇਸ ਜੀਵ ਨੂੰ ਚੇਤੇ ਨਹੀਂ ਆਉਂਦਾ। ਐਸੀ ਮਹਾਰਾਜ ਕਹਿੰਦੇ ਇਸ ਜੀਵ ਦੀ ਹਾਲਤ ਹੈ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਤਿਗੁਰੂ ਜੀ ਦਾ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਹੇ ਜੀਵ ਤੇਰਾ ਜੀਵਨ ਬੀਤਦਾ ਜਾ ਰਿਹਾ, ਬੀਤਦਾ ਜਾ ਰਿਹਾ ਹੈ। ਮਹਾਰਾਜ ਕਹਿੰਦੇ ਤੈਨੂੰ ਸਮਝ ਕਿਉਂ ਨਹੀਂ ਪੈਂਦੀ? ਤੂੰ ਵੇਦਾਂ ਨੂੰ, ਸ਼ਾਸਤਰਾਂ ਨੂੰ, ਪੁਰਾਣਾਂ ਨੂੰ ਸੁਣਦਾ ਹੈ, ਤਿਨਾਂ ਦਾ ਗਿਆਨ ਪੜ੍ਹਦਾ, ਵਿਚਾਰਦਾ, ਸੁਣਦਾ, ਪਰ ਫੇਰ ਵੀ ਤੈਨੂੰ ਕਿਉਂ ਨਹੀਂ ਸਮਝ ਪੈਂਦੀ? ਇਹ ਚੇਤੇ ਰੱਖ ਲੈ, ਕਾਲ ਤੇਰੇ ਨੇੜੇ ਆਉਣ ਵਾਲਾ, ਕਿਤੇ ਤੇਰੇ ਤੋਂ ਭੱਜਿਆ ਨਹੀਂ ਜਾਣਾ। ਮਹਾਰਾਜ ਜੀ ਦਾ ਬਚਨ ਆਉਂਦਾ, ਜੈ ਜੈਵੰਤੀ ਰਾਗ ਦੇ ਅੰਦਰ, ਬੀਤ ਜੈ ਹੈ, ਬੀਤ ਜੈ ਹੈ, ਜਨਮ ਅਕਾਜ ਰੇ। ਤੇਰਾ ਅਕਾਰਥੀ ਜਨਮ ਬੀਤ ਜਾਵੇਗਾ, ਬੀਤਦਾ ਜਾ ਰਿਹਾ ਤੇਰਾ ਅਕਾਰਥੀ ਸਮਾਂ ਜ਼ਿੰਦਗੀ ਦਾ ਲੰਘਦਾ ਜਾ ਰਿਹਾ ਹੈ। ਨਿਸ ਦਿਨ ਸੁਨ ਕੇ ਪੁਰਾਨ, ਸਮਝਿਤ ਨਹਿਰੇ ਅਜਾਨ, ਕਾਲ ਤੋਂ ਪਹੁੰਚਿਓ ਆਨ, ਕਹਾ ਜੈ ਹੈ ਭਾਜ ਰੇ। ਕਿੱਥੇ ਭੱਜ ਕੇ ਚਲਾ ਜਾਵੇਗਾ? ਕੋਈ ਦੁਨੀਆ ਦਾ ਅਵਲ ਅਸਥਾਨ ਹੈ ਨਹੀਂ ਜਿੱਥੇ ਭੱਜ ਕੇ ਆਪਣਾ ਬਚਾਅ ਕਰਾ ਸਕੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਰਤ ਬਿਹਾਵੇ, ਇਹੋ ਮਹਾਰਾਜ ਕਹਿੰਦੇ ਆਪਣੀ ਮਿਹੜੀ ਹੀ ਉਮਰਾਂ ਆਰਬਲਾ ਨੂੰ ਅਜਾਈ ਬਤੀਤ ਕਰੀ ਜਾਂਦਾ ਹੈ, ਅਜਾਈ ਆਕਾਰ ਤੇ ਲੰਘਾਈ ਜਾ ਰਿਹਾ ਹੈ। ਕੁਝ ਦਿਵਸ ਲਿਖੇ ਮਾਏ, ਹੇ ਮਾਏ ਮਹਾਤਮਾ ਰੂਪ ਸਖੀ, ਜੋ ਪਰਮਾਤਮਾ ਨੇ ਦਿਨ ਲਿਖੇ ਹਨ, ਲਿਖ ਕਰਕੇ ਪਾਈ ਸਨ। ਜਿਹੜਾ ਇਹ ਮਰਨ ਦਾ ਸਮਾਂ ਪਹਿਲਾਂ ਪਰਮਾਤਮਾ ਦੇ ਘਰ ਦੇ ਵਿੱਚ ਲਿਖਾ ਕੇ ਆਇਆ, ਮਰਨ ਲਿਖਾਏ ਮੰਡਲ ਮੈਂ ਆਏ। ਸੱਚੇ ਪਾਤਸ਼ਾਹ ਕਹਿੰਦੇ ਪੁੱਜ ਦਿਵਸ ਆਏ, ਉਹ ਦਿਨ ਹੁਣ ਜਿਹੜੇ ਲਿਖੇ ਹੋਏ ਸਨ ਪੁੱਜ ਗਏ, ਭਾਵ ਪੂਰੇ ਹੋ ਗਏ ਨੇ। ਮਹਾਰਾਜ ਕਹਿੰਦੇ ਦਿਨ ਪੂਰੇ ਹੋ ਗਏ ਜਿੰਨੇ ਪਰਮਾਤਮਾ ਨੇ ਦਿਨ ਜ਼ਿੰਦਗੀ ਦੇ ਲਿਖ ਕਰਕੇ ਪਾਏ ਸਨ। ਪਰਮਾਤਮਾ ਧੁਰ ਤੋਂ ਜਿੰਨੇ ਸਾਲ, ਜਿੰਨੇ ਮਹੀਨੇ, ਜਿੰਨੇ ਦਿਨ, ਜਿੰਨੇ ਪਹਿਰ, ਜਿੰਨੇ ਘੜੀਆਂ, ਜਿੰਨੇ ਪਲ, ਨਿਮਕ ਮਾਤਰ ਦਾ ਸਮਾਂ, ਇੱਕ ਇੱਕ ਪਲ ਪਲ ਦਾ ਸਮਾਂ ਪਰਮਾਤਮਾ ਨੇ ਲਿਖ ਕਰਕੇ ਪਾਇਆ ਹੈ। ਤੋ ਹਜੂਰ ਨੇ ਉਚਾਰਨ ਕੀਤਾ, ਹੈ ਜੀਵ ਪੁੱਜ ਦਿਵਸ ਆਏ ਲਿਖੇ ਮਾਏ। ਜੋ ਪਰਮਾਤਮਾ ਨੇ ਦਿਨ ਲਿਖੇ ਹੋਏ ਸਨ ਪੁੱਜ ਗਏ, ਭਾਵ ਪੂਰੇ ਹੋ ਗਏ ਹੈ। ਜ਼ਿੰਦਗੀ ਦਾ ਅੰਤਲਾ ਸਮਾਂ ਹੁਣ ਆ ਗਿਆ ਹੈ। ਦੁੱਖ ਧਰਮ ਦੂਤੇ ਡਿਠਿਆ, ਜਿਹੜੇ ਦੁਖਦਾਇਕ ਹੈ ਨਾ, ਧਰਮ ਦੇ ਜਿਹੜੇ ਦੂਤ ਹਨ, ਦੁਖਦਾਇਕ, ਦੁੱਖ ਦੇਣ ਵਾਲੇ ਹੈ। ਮਹਾਰਾਜ ਕਹਿੰਦੇ ਤਿੰਨਾਂ ਨੇ ਫਿਰ ਜੀਵ ਨੂੰ ਨਿਗਾਹ ਭਰ ਕਰਕੇ ਦੇਖ ਲੈਣਾ ਕੀਤਾ। ਕਿਉਂਕਿ ਸਾਧ ਸੰਗਤ ਜੀ ਜਿਹੜੇ ਮੌਤ ਦੇ ਫਰਿਸ਼ਤੇ ਹਨ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਰ ਸਮੇਂ ਜੀਵ ਨੂੰ ਤੱਕਦੇ ਰਹਿੰਦੇ, ਤਾੜਦੇ ਰਹਿੰਦੇ ਹਨ।
ਕਦੋਂ ਇਹ ਮਨੁੱਖ ਦਾ ਸਮਾਂ ਜ਼ਿੰਦਗੀ ਦਾ ਪੂਰਾ ਹੋਵੇ, ਇਹਨੂੰ ਫੜ ਕਰਕੇ ਉਸੇ ਧਰਮਰਾਜੇ ਦੇ ਕੋਲ, ਆਪਣੇ ਮਾਲਕ ਦੇ ਕੋਲ ਜਾ ਕੇ ਪੇਸ਼ ਕਰ ਦਈਏ। ਫਿਰ ਇਹਦੇ ਕਰਮਾਂ ਦਾ ਹਿਸਾਬ ਕਿਤਾਬ ਹੋਵੇਗਾ। ਜੇ ਚੰਗੇ ਕਰਮ ਕੀਤੇ ਹੋਣਗੇ ਇਹਨੂੰ ਚੰਗਾ ਫਲ ਮਿਲ ਜਾਵੇਗਾ, ਜੇ ਮਾੜੇ ਕਰਮ ਕੀਤੇ ਹੋਣਗੇ ਫਿਰ ਇਹਨੂੰ ਧੂ ਕਰਕੇ ਨਰਕਾਂ ਵਿੱਚ ਲੈ ਕੇ ਜਾਵਾਂਗੇ। ਜਿੱਦਾਂ ਦੀ ਸਜ਼ਾ ਕਵੇਗਾ ਸਾਡਾ ਮਾਲਕ ਧਰਮਰਾਜਾ, ਉਦਾਂ ਦੀਆਂ ਫਿਰ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ। ਇਹ ਮਹਾਰਾਜ ਕਹਿੰਦੇ ਹਨ, ਦੂਤ ਦੁਖ ਧਰਮ ਦੂਤਹਿ ਡਿਠਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਿੰਨਾਂ ਨੇ ਨਿਗਾਹ ਭਰ ਕਰਕੇ ਦੇਖ ਲੈਣਾ ਕੀਤਾ। ਜਦੋਂ ਇਹ ਜੀਵ ਦਾ ਸਮਾਂ ਪੂਰਾ ਹੋ ਗਿਆ, ਮੌਤ ਦਾ ਸਮਾਂ ਨੇੜੇ ਆ ਗਿਆ ਹੈ। ਕਿਰਤ ਕਰਮ ਨਾ ਮਿਟਾਏ ਨਾਨਕ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ, ਹੈ ਗੁਰਸਿੱਖੋ, ਤਮਾਮ ਸੰਸਾਰ ਭਰ ਦੇ ਜੀਵਾਂ ਦੀ ਜਿੱਦਾਂ ਦੀ ਕਿਰਤ ਹੈ, ਜਿਹੋ ਜਿਹੇ ਕਮਾਏ ਹੋ ਕਰਮ ਹਨ, ਜਿੱਦਾਂ ਦਾ ਬੀਜਿਆ ਹੋਇਆ ਕਰਮਾਂ ਦਾ ਬੀਜ ਹੈ, ਉਹ ਮਿਟਣ ਵਾਲਾ ਨਹੀਂ ਹੈ। ਮਹਾਰਾਜ ਕਹਿੰਦੇ ਅਵੱਛਿਆ ਉਹਦਾ ਫਲ ਭੋਗਣਾ ਪੈਂਦਾ ਹੈ। ਹਰ ਨਾਮ ਧਨ ਨਹੀਂ ਖੱਟਿਆ। ਸੱਚੇ ਪਾਤਸ਼ਾਹ ਕਹਿੰਦੇ ਜੇ ਹਰੀ ਦਾ, ਪਰਮੇਸ਼ਰ ਦਾ ਨਾਮ ਰੂਪੀ ਧਨ ਨਾ ਖੱਟਿਆ, ਤੇ ਫਿਰ ਜਿੱਦਾਂ ਦੇ ਮਾੜੇ ਕਰਮ ਕੀਤੇ ਹੋਣਗੇ ਉਹਨਾਂ ਦਾ ਫਲ ਜ਼ਰੂਰ ਅਵੱਛ ਭੋਗਣਾ ਪਵੇਗਾ। ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਨੇ ਸਰੀਰ ਰੂਪੀ ਧਰਤੀ ਦਿੱਤੀ ਹੈ, ਇਹਦੇ ਵਿੱਚ ਜਿੱਦਾਂ ਦਾ ਕਰਮਾਂ ਦਾ ਬੀਜ ਬੋਵੇਂਗਾ ਉਦਾਂ ਦਾ ਫਲ ਤੈਨੂੰ ਭੋਗਣਾ ਪਵੇਗਾ। ਜੇ ਮਾੜੇ ਪਾਪ ਕਰਮਾਂ ਦਾ ਮਹਾਰਾਜ ਕਹਿੰਦੇ ਬੀਜ ਬੀਜਦਾ ਪਿਆ, ਹੇ ਪ੍ਰਾਣਾ ਧਾਰੀ ਜੀਵ, ਉਹਦਾ ਫਲ ਵੀ ਤੈਨੂੰ ਮਾੜਾ ਹੀ ਭੋਗਣਾ ਪੈਣਾ, ਕਿਉਂਕਿ ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵਹੁ ਜਾਹੋ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਕਰਮਾਂ ਦਾ ਬੀਜ ਬੀਜਣ ਦੇ ਨਾਲ ਉਦਾਂ ਦਾ ਫਲ ਭੋਗਣਾ ਪੈਂਦਾ ਹੈ, ਤੇ ਜੇ ਮਾੜੇ ਕਰਮਾਂ ਦਾ ਬੀਜ ਬੀਜਿਆ ਉਹਦੇ ਕਰਕੇ ਫਿਰ ਬਾਰ-ਬਾਰ ਆਵਾਗਮਨ ਦੇ ਚੱਕਰ ਵਿੱਚ ਪੈਣਾ ਪੈਂਦਾ, ਮੌਤ ਦੇ ਮਾਰੇ ਹੋ ਮਰਨਾ ਪੈਂਦਾ, ਵਾਸ਼ਨਾ ਦੇ ਬੱਝੇ ਹੋ ਬਾਰ-ਬਾਰ ਜਨਮ ਧਾਰਨ ਕਰਨਾ ਪੈਂਦਾ ਹੈ। ਐਸੀ ਮਹਾਰਾਜ ਕਹਿੰਦੇ ਜੀਵਾਂ ਦੀ ਹਾਲਤ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿਣ ਲੱਗੇ, ਕਿਰਤ ਕਰਮ ਨਾ ਮਿਟੈ ਨਾਨਕ, ਹਰ ਨਾਮ ਧਨ ਨਹੀਂ ਖੱਟਿਆ। ਹੇ ਜੀਵ ਤੂੰ ਕਿਉਂ ਨਹੀਂ ਪਰਮੇਸ਼ਰ ਦੇ ਨਾਮ ਰੂਪੀ ਧਨ ਨੂੰ ਖੱਟਿਆ? ਹੋਰ ਬਹੁਤ ਕੋਈ ਸੰਸਾਰ ਦੇ ਅੰਦਰ ਖੱਟਿਆ, ਸੰਸਾਰ ਦੇ ਅੰਦਰ ਬਹੁਤੇ ਦੁਨਿਆਵੀ ਧਨ ਵੀ, ਪਦਾਰਥਾਂ ਦਾ ਲਾਹਾ ਵੀ ਖੱਟ ਲਿਆ। ਬੜਾ ਮਹਾਰਾਜ ਕਹਿੰਦੇ ਸੰਸਾਰ ਦੇ ਸੁੱਖਾਂ ਨੂੰ ਵੀ ਖੱਟ ਲਿਆ, ਪਰ ਇੱਕ ਵਾਹਿਗੁਰੂ ਦੇ ਨਾਮ ਰੂਪੀ ਧਨ ਨੂੰ ਖੱਟਿਆ ਨਹੀਂ। ਉਦਮ ਕਰੇ ਅਨੇਕ। ਹੇ ਪ੍ਰਾਣਾ ਧਾਰੀ ਜੀਵ ਤੂੰ ਅਨੇਕਾਂ ਉਦਮ ਕਰਦਾ ਹੈ, ਜੀਵਨ ਦੇ ਵਿੱਚ ਇੱਕ ਨਹੀਂ ਅਨੇਕਾਂ ਹੀ ਉਦਮ ਕਰਦਾ ਹੈ। ਸੰਗਤ ਜੀ, ਅਸੀਂ ਸਾਰੇ ਹੀ ਜੀਵ ਭਾਵੇਂ ਉਦਮ ਕਰਦੇ ਹਾਂ, ਪਰ ਕੋਈ ਉਦਮ ਕਿਸੇ ਤਰ੍ਹਾਂ ਦਾ ਕਰਦਾ ਹੈ, ਕੋਈ ਉਦਮ ਕਿਸੇ ਤਰ੍ਹਾਂ ਦਾ ਕਰਦਾ ਹੈ। ਤਰ੍ਹਾਂ ਤਰ੍ਹਾਂ ਦੇ ਜਿੱਦਾਂ ਦਾ ਮਨੁੱਖ ਦਾ ਸੁਭਾਅ, ਜਿਹੜੇ ਢੰਗ ਦੇ ਨਾਲ ਜੀਵਨ ਨਿਰਵਾਹ ਕਰਦਾ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੋ ਜਿਹਾ ਸੁਭਾਅ, ਉਦਾਂ ਦੇ ਸੁਭਾਅ ਮੁਤਾਬਿਕ ਉਹਦੇ ਅਨੁਸਾਰ ਹੀ ਮਨੁੱਖ ਉਦਮ ਕਰਦਾ। ਜੀਵਨ ਦੇ ਅੰਦਰ ਜੇ ਦੇਖਿਆ ਜਾਵੇ, ਜੇਕਰ ਕੋਈ ਪਾਪ ਕਰਦਾ ਨਾ, ਉਹਦੇ ਵਾਸਤੇ ਵੀ ਬੰਦਾ ਉਦਮ ਕਰਦਾ। ਅੱਧੀ ਰਾਤ ਕਿਤੇ ਚੋਰੀ ਕਰਨੀ ਹੋਵੇ ਤੇ ਆਲਸੀ ਬੰਦਾ ਤਾਂ ਨਹੀਂ ਨਾ ਕਰ ਸਕਦਾ। ਉਦਮ ਵਾਲਾ ਕਰਨ ਵਾਲਾ ਹੀ ਕਰੇਗਾ ਨਾ। ਅੱਧੀ ਰਾਤ ਉੱਠ ਕੇ ਕਿਤੇ ਜਾਣਾ ਤੇ ਸਾਧ ਸੰਗਤ ਜੀ, ਉਦਮ ਕਰਨ ਵਾਲਾ ਮਨੁੱਖ ਚੋਰ ਹੀ ਉੱਥੇ ਚੋਰੀ ਕਰ ਸਕਦਾ। ਆਲਸੀ ਤੇ ਸੁੱਤਾ ਹੀ ਰਹਿ ਜਾਣਾ ਕਿ ਨਹੀਂ ਛੱਡ ਖੈੜਾ ਕੀ ਕਰਨਾ, ਉੱਠ ਕਰਕੇ ਨੀਂਦ ਬੜੀ ਪਿਆਰੀ, ਬੜੀ ਨੀਂਦ ਆ ਰਹੀ ਹੈ। ਉਹ ਚੋਰੀ ਕਰਨ ਵਾਲਾ ਚੋਰ ਬੰਦਾ ਵੀ ਉਦਮ ਕਰਦਾ, ਤੇ ਨਿੰਦਿਆ ਕਰਨ ਵਾਲਾ ਨਿੰਦਕ ਬੰਦਾ ਵੀ ਉਦਮ ਕਰਦਾ, ਝੂਠ ਬੋਲਣ ਵਾਲਾ ਝੂਠ ਬੋਲ ਕਰਨ ਦੇ ਵਿੱਚ ਵੀ ਉਦਮ ਕਰਦਾ। ਭਾਵ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਜੀਵ ਜੇ ਬੁਰੇ ਕਰਮ ਕਰਦਾ ਉਹਨਾਂ ਵਿੱਚ ਵੀ ਉਦਮ ਕਰਦਾ, ਤੇ ਜੇ ਜੀਵਨ ਦੇ ਵਿੱਚ ਚੰਗੇ ਕਰਮ ਕਰੇ ਉਹਨਾਂ ਦੇ ਵਿੱਚ ਵੀ ਉਦਮ ਕਰਨਾ ਪੈਂਦਾ। ਪਰ ਮਹਾਰਾਜ ਕਹਿੰਦੇ ਉਹ ਘੱਟ ਗਿਣਤੀ ਹੈ ਜੋ ਸੰਸਾਰ ਦੇ ਅੰਦਰ ਇਹ ਮਨੁੱਖ ਜੀਵਨ ਦੇ ਵਿੱਚ ਚੰਗੇ ਪਾਸੇ ਉਦਮ ਕਰਦਾ, ਬਹੁਤੀ ਨਹੀਂ ਤਿੰਨਾਂ ਦੀ ਗਿਣਤੀ। ਮਹਾਰਾਜ ਸੱਚੇ ਪਾਤਸ਼ਾਹੀ ਦਾ ਗੁਰਬਾਣੀ ਵਿੱਚ ਬਚਨ ਆਉਂਦਾ ਹੈ, ਇੱਕ ਉਹ ਸੰਸਾਰ ਦਾ ਉਦਮ ਹੈ, ਸੰਸਾਰ ਦੇ ਜੀਵ ਜੋ ਕਰਦੇ ਪਏ ਜੀਵਨ ਦੇ ਅੰਦਰ, ਜਿਸ ਉਦਮ ਦੇ ਕਰਨੇ ਕਰਕੇ ਮਨੁੱਖ ਦਾ ਜੀਵਨ ਬਰਬਾਦ ਹੋ ਜਾਂਦਾ ਹੈ।
ਇੱਕ ਉਹ ਸੰਸਾਰ ਦੇ ਅੰਦਰ ਗੁਰਮੁਖ ਪਿਆਰੇ ਉਦਮ ਕਰਦੇ ਹਨ, ਜਿਸ ਉਦਮ ਦੇ ਕਰਨ ਨਾਲ ਜੀਵਨ ਸਫਲ ਹੋ ਜਾਂਦਾ ਹੈ। ਲੋਕ ਪਰਲੋਕ ਦੇ ਵਿੱਚ ਸਾਧ ਸੰਗਤ ਜੀ ਮਾਣ ਪ੍ਰਾਪਤ ਹੁੰਦਾ ਹੈ। ਹਜੂਰ ਨੇ ਉਚਾਰਨ ਕੀਤਾ, ਪਰ ਐਸਾ ਉਦਮ ਕੋਈ ਵਿਰਲਾ ਹੀ ਜੀਵਨ ਦੇ ਵਿੱਚ ਧਾਰਨ ਕਰਦਾ ਹੈ। ਆਹਰ ਸਭ ਕੋਈ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਧਰੈ, ਵਿਰਲਾ ਬੂਝੈ ਕੋਈ। ਆਹਰ ਨਾਮ ਸੰਗਤ ਜੀ ਉਦਮ ਦਾ ਹੈ। ਮਹਾਰਾਜ ਕਹਿੰਦੇ ਹਰ ਕੋਈ ਉਦਮ ਕਰਦਾ ਪਿਆ ਸੰਸਾਰ ਦੇ ਅੰਦਰ, ਪਰ ਜੀਵਨ ਦੀ ਸਫਲਤਾ ਲਈ ਪਰਮੇਸ਼ਰ ਦਾ ਭਜਨ ਕਰਨਾ, ਬੰਦਗੀ ਕਰਨੀ, ਸੇਵਾ ਕਰਨਾ, ਸਿਮਰਨ ਕਰਨਾ, ਗੁਰੂ ਕੀ ਬਾਣੀ ਦਾ ਜਾਪ ਕਰਨਾ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਜੁੜਨਾ। ਸਾਧ ਸੰਗਤ ਜੀ ਐਸਾ ਉਦਮ, ਭਲਾ ਉਦਮ ਕੋਈ ਵਿਰਲਾ ਵਿਰਲਾ ਗੁਰਮੁਖ ਪਿਆਰਾ ਕਰਦਾ ਹੈ। ਮਹਾਰਾਜ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਉਪਦੇਸ਼ ਦਿੱਤਾ ਉਦਮ ਦੇ ਪਰਥਾਏ। ਹੇ ਜੀਵਾ, ਜ਼ਿੰਦਗੀ ਦੇ ਵਿੱਚ ਜੇ ਤੂੰ ਕਿਰਤ ਕਰਦਾ ਨਾ, ਧਰਮ ਦੀ ਕਿਰਤ ਕਰਦਿਆਂ ਉਦਮ ਕਰਦਿਆਂ ਹੋਇਆ ਤੂੰ ਪ੍ਰਮਾਤਮਾ ਨੂੰ ਚੇਤੇ ਕਰੇ, ਤਾਂ ਵੀ ਤੇਰਾ ਜੀਵਨ ਸਫਲ ਹੋ ਜਾਵੇਗਾ। ਕਿਰਤ ਕਰਨੀ ਸਾਧ ਸੰਗਤ ਜੀ, ਧਰਮ ਦੀ ਕਿਰਤ ਕਰਨੀ ਤਾਂ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ, ਸਿਖਾਇਆ ਹੈ। ਔਰ ਦਸਮ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਜੋ 52 ਬਚਨ ਕੀਤੇ ਨਾ ਆਪਣੇ ਖਾਲਸੇ ਨੂੰ, 52 ਹੁਕਮ, ਉਹਨਾਂ ਦੇ ਵਿੱਚ ਵੀ ਮਹਾਰਾਜ ਜੀ ਨੇ ਉਪਦੇਸ਼ ਦਿੱਤਾ ਕਿ ਖਾਲਸੇ ਨੇ ਕਿਰਤ ਧਰਮ ਦੀ ਕਰਨੀ ਹੈ, ਝੂਠ ਦੀ ਕਮਾਈ ਨਹੀਂ ਕਰਨੀ, ਸੱਚ ਦੀ ਕਮਾਈ ਕਰਨੀ, ਧਰਮ ਦੀ ਕਮਾਈ ਕਰਨੀ ਹੈ। ਤੇ ਸਾਧ ਸੰਗਤ ਜੀ, ਜੇਕਰ ਕੋਈ ਪ੍ਰਾਣਾ ਧਾਰੀ ਜੀਵ ਧਰਮ ਦੇ ਮਾਰਗ ਤੇ ਚੱਲਦਿਆਂ ਹੋਇਆਂ ਧਰਮ ਦੀ ਸੱਚੀ ਤੇ ਸੁੱਚੀ ਕਿਰਤ ਕਰਦਾ ਹੈ, ਮਹਾਰਾਜ ਕਹਿੰਦੇ ਰੱਬ ਦਾ ਡਰ ਭੈ ਆਪਣੇ ਮਨ ਵਿੱਚ ਧਾਰਨ ਕਰਕੇ ਰੱਖਦਾ ਹੈ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਏ ਦਿਆ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਿਆਉਂਦਿਆਂ ਹੋਇਆ, ਕਿਰਤ ਕਰਦਿਆਂ ਹੋਇਆ, ਰੱਬ ਨੂੰ ਯਾਦ ਕਰਦਿਆਂ ਹੋਇਆ ਤੂੰ ਉਸ ਰੱਬ ਦੇ ਨਾਲ ਮਿਲ ਸਕਦਾ ਹੈ। ਜੇ ਐਸਾ ਉਦਮ ਜੀਵਨ ਦੇ ਵਿੱਚ ਧਾਰਨ ਕਰ ਲਵੇ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਉਦਮ ਕਰਹਿ ਅਨੇਕ। ਇਹ ਸੰਸਾਰ ਦੇ ਜੀਵ ਅਨੇਕਾਂ ਹੀ ਮਹਾਰਾਜ ਕਹਿੰਦੇ ਹੋਰ ਤਾਂ ਬੜੇ ਉਦਮ ਕਰੀ ਜਾ ਰਹੇ ਹਨ, ਹਰ ਨਾਮ ਨਾ ਗਾਵਹੀ। ਪਰ ਪਰਮੇਸ਼ਰ ਦੇ ਨਾਮ ਨੂੰ ਗਾਉਣ ਦਾ, ਨਾਮ ਜਪਣ ਦਾ ਉਦਮ ਮਹਾਰਾਜ ਕਹਿੰਦੇ ਕੋਈ ਕਰਦਾ ਨਹੀਂ ਪਿਆ। ਹਰ ਨਾਮ ਨਾ ਗਾਵਹੀ, ਰੱਬ ਦਾ ਨਾਮ ਨਹੀਂ ਗਾਉਂਦਾ, ਰੱਬ ਨੂੰ ਨਹੀਂ ਚੇਤੇ ਕਰਦਾ, ਹੋਰ ਭਾਵੇਂ ਬੜੇ ਉਦਮ ਕਰਦਾ ਹੈ। ਜਿਵੇਂ ਸਤਿਗੁਰੂ ਜੀ ਦਾ ਮੁਖ ਵਾਕ ਆਉਂਦਾ ਨਾ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ। ਅੰਮ੍ਰਿਤ ਵੇਲੇ ਕਿਤੇ ਚੋਰੀ ਕਰਨੀ ਹੋਵੇ ਪਿਛਲੇ ਪੈਰ, ਫਿਰ ਤਾਂ ਸ਼ੇਰ ਦੀ ਤਰ੍ਹਾਂ ਮਨ ਬਲਵਾਨ ਹੋ ਜਾਂਦਾ, ਕੋਈ ਪਾਪ ਕਰਮ ਕਰਨਾ ਹੋਵੇ ਤਾਂ। ਪਰ ਜੇ ਕਿਤੇ ਕਿਹਾ ਜਾਵੇ ਮਨਾ ਅੱਜ ਨਾਮ ਜਪ ਲਈਏ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਦਾ ਜਾਪ ਕਰ ਲਈਏ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜਾ ਕੇ ਜੁੜ ਜਾਈਏ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਤਾਂ ਇਹ ਮਨ ਲੰਮੀਆਂ ਤਾਣ ਕਰਕੇ ਪੈ ਜਾਂਦਾ। ਅੱਜ ਤਾਂ ਮੇਰਾ ਸਿਰ ਪੀੜ ਕਰਦਾ ਹੈ, ਅੱਜ ਮੇਰਾ ਪੇਟ ਦਰਦ ਕਰਦਾ ਹੈ, ਕਈ ਤਰ੍ਹਾਂ ਦੇ ਕਿੰਨੇ ਬਹਾਨੇ ਬਣਾ ਕਰਕੇ ਲੰਮੀਆਂ ਤਾਣ ਕੇ ਸੁੱਤਾ ਰਹਿੰਦਾ। ਇਦਾਂ ਦੀ ਮਹਾਰਾਜ ਕਹਿੰਦੇ ਇਹਦੀ ਹਾਲਤ ਹੈ। ਕਰਦੇ ਉਦਮ ਕਰਤ ਅਨੇਕ, ਹਰ ਨਾਮ ਨਾ ਗਾਵਹੀ। ਹੋਰ ਤਾਂ ਅਨੇਕਾਂ ਉਦਮ ਕਰਦਾ ਹੈ, ਪਰ ਪਰਮੇਸ਼ਰ ਦੇ ਨਾਮ ਜਪਣ ਦਾ ਨਹੀਂ ਕਦੇ ਵੀ ਉਦਮ ਕਰਦਾ। ਜੇ ਕਿਤੇ ਥੋੜਾ ਸਮਾਂ ਚੌਕੜਾ ਲਗਾਉਣਾ ਬੈਠ ਜਾਵੇ, ਫਿਰ ਉਬਾਸੀਆਂ ਮਾਰਨ ਲੱਗ ਪੈਂਦਾ, ਫਿਰ ਉਹ ਸਮੇਂ ਆਲਸੀ ਬਣ ਜਾਂਦਾ, ਆਲਸ ਆਉਣ ਲੱਗ ਪੈਂਦਾ, ਨੀਂਦਰ ਆਉਣ ਲੱਗ ਪੈਂਦੀ, ਕਦੇ ਬਹਾਨੇ ਬਣਾਉਂਦਾ ਜੀ ਗੋਡੇ ਦਰਦ ਕਰਦੇ, ਮੇਰੇ ਤੋਂ ਬੈਠਾ ਹੀ ਨਹੀਂ ਜਾਂਦਾ। ਮਹਾਰਾਜ ਕਹਿੰਦੇ ਨਾਮ ਜਪਣ ਦੇ ਵੱਲ ਥੋੜਾ ਜਿੰਨਾ ਵੀ ਉਦਮ ਨਹੀਂ ਕਰਦਾ। ਭਰਮੇ ਜੂਣ ਅਸੰਖ। ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖੋ, ਸੰਸਾਰ ਦੇ ਜੀਵ ਇੱਕ ਨਹੀਂ ਅਸੰਖ ਅਣਗਿਣਤ ਜੂਨਾਂ ਦੇ ਵਿੱਚ ਭਰਮ ਕਰਕੇ ਆ ਰਹੇ ਹੈ। ਪਰਮੇਸ਼ਰ ਦੇ ਨਾਮ ਜਪਣ ਦਾ ਉਦਮ ਨਾ ਕਰਨੇ ਕਰਕੇ ਪਤਾ ਨਹੀਂ ਅਣਗਿਣਤ ਜੂਨਾਂ ਦੇ ਵਿੱਚ ਭਰਮਣਾ ਪਵੇਗਾ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਨਹੀਂ, ਦੋ ਜਾਂ ਪੰਜ ਸੱਤ ਨਹੀਂ,
ਪਤਾ ਨਹੀਂ ਕਿੰਨੀਆਂ ਕੁ ਜੂਨਾਂ ਤੇ ਉਹਨਾਂ ਜੂਨਾਂ ਦੇ ਵਿੱਚ ਕਿੰਨੇ ਕਿੰਨੇ ਜਨਮ ਧਾਰਨ ਕਰਨੇ ਪੈਂਦੇ ਆ, ਜੇਕਰ ਇਹ ਜੀਵ ਪਰਮੇਸ਼ਰ ਦੇ ਨਾਮ ਜਪਣ ਦਾ ਉਦਮ ਨਹੀਂ ਕਰਦਾ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਭਰਮਹਿ ਜੋਨ ਅਸੰਖ, ਹੇ ਪ੍ਰਾਣਾ ਧਾਰੀ ਜੀਵ ਅਨੇਕਾਂ ਜੂਨਾਂ ਦੇ ਵਿੱਚ ਭਰਮ ਕਰਕੇ ਮਹਾਰਾਜ ਕਹਿੰਦੇ ਬਾਰ-ਬਾਰ ਤੈਨੂੰ ਜਨਮ ਧਾਰਨ ਕਰਨੇ ਪੈਣਗੇ। ਮਰ ਜਨਮਹਿ ਆਵਹੀ, ਬਸ ਜਨਮ ਧਾਰਨ ਕਰਨਾ ਤੇ ਮੌਤ ਦੇ ਮਾਰੇ ਹੋ ਮਰ ਜਾਣਾ, ਇਸੇ ਤਰ੍ਹਾਂ ਤੇਰਾ ਸਿਲਸਿਲਾ ਬਣਿਆ ਰਹੇਗਾ। ਜੇ ਰੱਬ ਦੇ ਨਾਮ ਜਪਣ ਦਾ ਉਦਮ ਨਾ ਕੀਤਾ, ਮਹਾਰਾਜ ਜੀ ਦੀ ਸਤ ਸੰਗਤ ਕਰਨੇ ਦਾ ਉਦਮ ਨਾ ਕੀਤਾ, ਮਰ ਜਨਮਹਿ ਆਵਹੀ, ਮਹਾਰਾਜ ਕਹਿੰਦੇ ਇਸੇ ਤਰ੍ਹਾਂ ਇਸ ਸੰਸਾਰ ਦੇ ਜੀਵ ਮੌਤ ਦੇ ਮਾਰੇ ਹੋ ਮਰ ਜਾਂਦੇ ਤੇ ਵਾਸ਼ਨਾ ਦੇ ਬੱਝੇ ਹੋ ਬਾਰ-ਬਾਰ ਜਨਮ ਰਹੇ ਹਨ। ਪਸ਼ੂ ਪੰਖੀ ਸੈਲ ਤਰਵਰ, ਤੇ ਮਹਾਰਾਜ ਫੇਰ ਮਨੁੱਖਾ ਸਰੀਰ ਮਿਲ ਜਾਵੇਗਾ, ਫੇਰ ਕਿਤੇ ਨਾਮ ਜਪ ਲਵਾਂਗੇ, ਫੇਰ ਕਿਤੇ ਗੁਰੂ ਕੀ ਸੰਗਤ ਕਰ ਲਵਾਂਗੇ, ਮਹਾਰਾਜ ਫੇਰ ਗੁਰੂ ਵਾਲੇ ਬਣ ਕੇ ਆਪਣਾ ਜਨਮ ਸਫਲਾ ਬਣਾ ਲਵਾਂਗੇ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੁਬਾਰਾ ਨਹੀਂ ਇਹ ਤੈਨੂੰ ਅਵਸਰ ਮਿਲਣ ਵਾਲਾ। ਇਹ ਮਨੁੱਖਾ ਦੇਹੀ ਜੋ ਮਿਲੀ ਹੈ ਨਾ, ਪਤਾ ਨਹੀਂ ਪੂਰਬਲੇ ਕਿੰਨੇ ਕੁ ਯੁੱਗ ਬੀਤ ਗਏ, ਕਿੰਨੀਆਂ ਕੁ ਸਦੀਆਂ ਲੰਘ ਗਈਆਂ, ਫਿਰ ਕਿੰਨੇ 84 ਲੱਖ ਜੂਨਾਂ ਦੇ ਵਿੱਚ ਇੱਕ ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿੰਨੇ ਕਿੰਨੇ ਜਨਮ ਧਾਰਨ ਕਰਕੇ ਆਇਆ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਇਹ ਜੀਵਨ ਤੋਂ ਬਾਅਦ ਵਿੱਚ ਵੀ ਕਿਹੜਾ ਤੈਨੂੰ ਦੁਬਾਰਾ ਇਸੇ ਹੀ ਜੀਵਨ ਦੀ ਆਸ ਲਗਾ ਕਰਕੇ ਬੈਠਣ, ਦੁਬਾਰਾ ਨਹੀਂ ਇਹ ਜੀਵਨ ਤੈਨੂੰ ਮਿਲਣ ਵਾਲਾ। ਮਹਾਰਾਜ ਕਿਵੇਂ? ਹਜੂਰ ਕਹਿੰਦੇ ਪਸ਼ੂ ਪੰਖੀ ਸੈਦ ਤਰਵਰ, ਕਦੇ ਪਸ਼ੂਆਂ ਦੇ ਜੂਨਾਂ ਵਿੱਚ ਪੈਣਾ ਪੈਂਦਾ, ਕਦੇ ਪੰਛੀਆਂ, ਕਦੇ ਪਹਾੜਾਂ ਦੀਆਂ, ਕਦੇ ਰੁੱਖਾਂ ਦੀਆਂ ਜੂਨਾਂ ਦੇ ਵਿੱਚ ਮਹਾਰਾਜ ਕਹਿੰਦੇ ਜਨਮ ਧਾਰਨ ਕਰਨਾ ਪੈਂਦਾ। ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਜੀਵ ਨਾਮ ਜਪਣ ਤੋਂ ਬਿਨਾਂ ਇਦਾਂ ਦੀ ਹਾਲਤ ਬਣਦੀ ਹੈ। ਗਣਤ ਕਛੂ ਨ ਆਵੇ, ਤੇ ਮਹਾਰਾਜ ਕਿੰਨੀ ਕੁ ਗਿਣਤੀ ਉਹਨਾਂ ਦੀ। ਸੱਚੇ ਪਾਤਸ਼ਾਹ ਕਹਿੰਦੇ ਕੋ ਗਿਣਤੀ ਕਰਨ ਲੱਗੇ ਗਣਤ ਕਛੂ ਨ ਆਵੇ, ਗਿਣਤੀ ਵਿੱਚ ਨਹੀਂ ਆਉਂਦੇ, ਕਿੰਨੀ ਕੁ ਗਿਣਤੀ ਹੈ। 84 ਲੱਖ ਜੂਨਾਂ ਤੇ ਆਖ ਦਿੰਦੇ ਹਾਂ, ਫਿਰ ਇੱਕ ਇੱਕ ਜੂਨ ਦੇ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਬਾਰ-ਬਾਰ ਜਨਮ ਧਾਰਨ ਕਰਨਾ ਪੈਂਦਾ। ਤਾਂ ਹੀ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਤਾੜਨਾ ਕਰਕੇ ਉਪਦੇਸ਼ ਦਿੱਤਾ ਹੈ, ਹੇ ਜੀਵਾ ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏਂਦਾ। ਜਿਹੜਾ ਜੀਵ ਮਨੁੱਖਾ ਦੇਹੀ ਰੂਪੀ ਇਹ ਸਾਰੀ ਸੰਗਤ ਜੀ ਜੀਵਨ ਦੀ ਪੌੜੀ ਤੇ ਉਸ ਡੰਡੇ ਤੋਂ, ਜੂਨਾ ਰੂਪੀ ਪੌੜੀ ਤੇ ਉਸ ਡੰਡੇ ਤੋਂ ਜਿਹਦਾ ਪੈਰ ਖਿਸਕ ਗਿਆ ਨਾ, ਫਿਰ ਉਹਦਾ ਕਿਤੇ ਵੀ ਹੱਥ ਨਹੀਂ ਪੈਣ ਵਾਲਾ, ਉਹਨੂੰ ਫਿਰ ਆਵਾਗਮਨ ਦੇ ਚੱਕਰ ਵਿੱਚ ਪੈਣਾ ਪੈਂਦਾ। ਇਤੋਂ ਛੁਟਕਿਆ ਠੌਰ ਨਾ ਪਾਏ। ਮਹਾਰਾਜ ਕਹਿੰਦੇ ਕਿਤੇ ਨਹੀਂ ਠਾਹਰ ਮਿਲਣ ਵਾਲੀ। ਜੇ ਹੁਣ ਆਪਣੇ ਜੀਵਨ ਦਾ ਸਮਾਂ ਅਜਾਈ ਲੰਘਾ ਦਿੱਤਾ ਹੈ, ਹੁਣ ਨਾ ਪਰਮੇਸ਼ਰ ਦਾ ਨਾਮ ਜਪਿਆ, ਮਹਾਰਾਜ ਕਹਿੰਦੇ ਗਣਤ ਕਛੂ ਨਾ ਆਵੇ, ਗਿਣਤੀ ਨਹੀਂ ਕੀਤੀ ਜਾ ਸਕਦੀ। ਕਿੰਨੇ ਕੁ ਜਨਮ ਤੂੰ ਬਾਰ-ਬਾਰ ਸੰਸਾਰ ਦੇ ਵਿੱਚ ਧਾਰਨ ਕਰੇਗਾ। ਬੀਜ ਬੋਵਸ ਭੋਗ ਭੋਗੇ, ਹੇ ਪ੍ਰਾਣਾ ਧਾਰੀ ਜੀਵ ਜਿਹੜਾ ਤੂੰ ਕਰਮਾਂ ਦਾ ਬੀਜ ਬੀਜਿਆ ਹੈ, ਮਹਾਰਾਜ ਕਹਿੰਦੇ ਉਹਦਾ ਫਲ ਤੈਨੂੰ ਜ਼ਰੂਰ ਬਰ ਜ਼ਰੂਰ ਭੋਗਣਾ ਪਵੇਗਾ। ਕਿਉਂਕਿ ਪੂਰਬਲੇ ਜਨਮਾਂ ਦੇ ਵਿੱਚ ਜਿਨ੍ਹਾਂ ਜੀਵਾਂ ਨੇ ਕਰਮਾਂ ਦੇ ਬੀਜ ਬੀਜੇ, ਸਾਨੂੰ ਉਹਨਾਂ ਨੂੰ ਫਲ ਭੋਗਣਾ ਪਿਆ। ਹੁਣ ਵੀ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਹੋਵੇਗਾ। ਜਿੱਦਾਂ ਦੇ ਕਰਮਾਂ ਦੇ ਬੀਜ ਬੀਜਣਗੇ ਉਦਾਂ ਦਾ ਮਹਾਰਾਜ ਕਹਿੰਦੇ ਤੈਨਾਂ ਨੂੰ ਫਲ ਭੋਗਣਾ ਪਵੇਗਾ। ਕੀਆ ਆਪਣਾ ਪਾਵੇ, ਕਿਉਂਕਿ ਆਪਣਾ ਕੀਤਾ ਆਪ ਹੀ ਪਾਉਣਾ ਪੈਂਦਾ ਹੈ। ਜਿਵੇਂ ਦਾ ਮਨੁੱਖ, ਜਿਵੇਂ ਕਹਿੰਦੇ ਆ ਨਾ ਕਿ ਸਾਧ ਸੰਗਤ ਜੀ ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਜਿਹੜਾ ਮਨੁੱਖ ਭਲਾ ਕਰਦਾ ਉਹਦਾ ਵੀ ਰੱਬ ਭਲਾ ਕਰ ਦਿੰਦਾ। ਤੇ ਜੇ ਆਪ ਕਿਸੇ ਅੱਗੇ ਸਾਧ ਸੰਗਤ ਜੀ ਕੋ ਟੋਆ ਪੁੱਟਦਾ ਤੇ ਅੱਗੇ ਆਪਣੇ ਅੱਗੇ ਕੀ ਪਤਾ ਕਿਸੇ ਨੇ ਖੂਹ ਪੁੱਟ ਕੇ ਨਾ ਕਿਤੇ ਰੱਖਿਆ ਹੋਵੇ। ਜੇ ਆਪਾਂ ਕਿਸੇ ਦਾ ਬੁਰਾ ਸੋਚਦੇ ਆ ਤੇ ਸਾਡਾ ਕੋਈ ਭਲਾ ਕਿਵੇਂ ਸੋਚੇਗਾ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਕੀ ਆ ਆਪਣਾ ਪਾਵੇ, ਆਪਣਾ ਕੀਤਾ ਆਪ ਹੀ ਪਾਉਣਾ ਪੈਂਦਾ। ਜਿੱਦਾਂ ਦਾ ਮਨੁੱਖ ਕਰਮਾਂ ਦਾ ਬੀਜ ਬੀਜਦਾ ਉਹਦਾ ਫਲ ਭੋਗਣਾ ਪੈਂਦਾ, ਵੱਢਣਾ ਪੈਂਦਾ। ਤੇ ਮਹਾਰਾਜ ਕਹਿੰਦੇ ਜਿੱਦਾਂ ਦਾ ਕੋਈ ਕਰਦਾ ਉਹਦਾ ਫਿਰ ਆਪਣਾ ਕੀਤਾ ਆਪ ਹੀ ਭੋਗਣਾ ਪੈਂਦਾ ਹੈ। ਉਹਦਾ ਕੋਈ ਨਹੀਂ ਵਾਲੀ ਵਾਰਸ ਬਣਦਾ, ਉਹਦਾ ਕੋਈ ਨਹੀਂ ਫਿਰ ਸਹਾਇਕ ਬਣਦਾ। ਸੱਚੇ ਪਾਤਸ਼ਾਹ ਕਹਿੰਦੇ ਆਪ ਹੀ ਉਹਦਾ ਫਲ ਭੋਗਣਾ ਪੈਂਦਾ।
ਜੇ ਮਾੜੇ ਕਰਮ ਕਰਦਾ ਉਹਦਾ ਮਾੜਾ ਨਤੀਜਾ ਨਿਕਲਦਾ ਹੈ, ਉਹਦਾ ਫਲ ਵੀ ਫਿਰ ਦੁੱਖਾਂ ਰੂਪ ਦੇ ਵਿੱਚ ਆਪ ਹੀ ਭੋਗਣਾ ਪੈਂਦਾ ਹੈ। ਰਤਨ ਜਨਮ ਹਾਰੰਤ ਜੂਐ। ਸੱਚੇ ਪਾਤਸ਼ਾਹ ਕਹਿੰਦੇ ਇਸ ਜੀਵ ਨੇ ਰਤਨਾਂ ਦੀ ਤਰ੍ਹਾਂ ਅਮੋਲਕ ਮਿਲੇ ਹੋਏ ਮਾਨਸ ਜੀਵਨ ਨੂੰ ਜੁਆਰੀਆਂ ਦੀ ਤਰ੍ਹਾਂ ਜੂਏ ਦੀ ਬਾਜੀ ਵਿੱਚ ਹਾਰ ਜਾਣਾ ਕੀਤਾ ਹੈ। ਪਰਮਾਤਮਾ ਨੇ ਰਤਨਾਂ ਦੀ ਤਰ੍ਹਾਂ ਅਮੋਲਕ ਦਿੱਤਾ ਹੈ ਮਾਨਸ ਜੀਵਨ, ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੌਡੀਆਂ ਦੇ ਭਾਗ ਵਾ ਦਿੱਤਾ ਹੈ। ਜਿਵੇਂ ਹਜੂਰ ਦਾ ਮੁਖ ਵਾਕ ਆਉਂਦਾ ਨਾ, ਹੀਰਿਆਂ ਵਰਗੀ ਪਰਮਾਤਮਾ ਨੇ ਦੇਹ ਦਿੱਤੀ ਹੈ, ਪਰ ਇਹਦੀ ਕਦਰ ਨਾ ਕਰਨੇ ਕਰਕੇ, ਇਹਦੀ ਪਹਿਚਾਣ ਨਾ ਹੋਣੇ ਕਰਕੇ ਕੌਡੀਆਂ ਦੇ ਭਾਅ ਆਪਣਾ ਹੀਰਿਆਂ ਵਰਗਾ ਸਰੀਰ, ਹੀਰਿਆਂ ਵਰਗੀ ਦੇਹ ਮਹਾਰਾਜ ਕਹਿੰਦੇ ਅਗਿਆਤ ਜੀਵ ਨੇ ਇਸ ਨੇ ਗਵਾ ਦੇਣਾ ਕੀਤੀ ਹੈ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ ਤੁਰਿਆ ਜਾ ਰਿਹਾ ਹੈ ਨਾ। ਸੌਂ ਲਿਆ, ਖਾ ਲਿਆ, ਗੱਲਾਂ ਬਾਤਾਂ ਕਰ ਲਈਆਂ, ਵਿਸ਼ੇ ਸੁੱਖਾਂ ਨੂੰ ਭੋਗ ਲਿਆ। ਬਸ ਮਹਾਰਾਜ ਕਹਿੰਦੇ ਇਦਾਂ ਹੀ ਕਰਦਿਆਂ ਇਸ ਜੀਵ ਨੇ ਆਪਣਾ ਸਾਰੇ ਦਾ ਸਾਰਾ ਜੀਵਨ ਅਜਾਈਂ ਬਤੀਤ ਕਰ ਦਿੱਤਾ। ਰਤਨ ਜਨਮ ਹਾਰੰਤ ਜੂਐ। ਰਤਨਾ ਵਰਗਾ ਅਮੋਲਕ ਮਨੁੱਖਾ ਜੀਵਨ ਇਸ ਅਗਿਆਤ ਜੀਵ ਨੇ ਜੂਆਰੀਆਂ ਦੀ ਤਰ੍ਹਾਂ ਹਾਰ ਲਿਆ ਹੈ। ਪ੍ਰਭੂ ਆਪ ਨ ਭਾਵਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭੂ ਆਪ ਨ ਭਾਵਹੀ। ਇਹ ਰੱਬ ਨੂੰ ਚੇਤੇ ਨਹੀਂ ਕਰਦਾ। ਰੱਬ ਨੂੰ ਚੇਤੇ ਕੀ ਕਰਨਾ? ਪ੍ਰਭੂ ਆਪ ਨਾ ਭਾਵਹੀ। ਰੱਬ ਇਹਨੂੰ ਭਾਉਂਦਾ ਹੀ ਨਹੀਂ ਹੈ। ਰੱਬ ਨੇ ਆਪ ਇਹਦੀ ਮੱਤ ਤੇ ਭਰਮ ਦਾ ਪੜਦਾ ਪਾਇਆ ਹੋਇਆ। ਇਸੇ ਕਰਕੇ ਮਹਾਰਾਜ ਕਹਿੰਦੇ ਪ੍ਰਮਾਤਮਾ ਇਹਨੂੰ ਭਾਉਂਦਾ ਨਹੀਂ ਹੈ, ਅਥਵਾ ਪ੍ਰਮਾਤਮਾ ਆਪ ਹੀ ਇਸ ਨੂੰ ਭਾਵਦਾ ਨਹੀਂ ਹੈ। ਇਹਦੇ ਪੂਰਬਲੇ ਕਰਮਾਂ ਦਾ ਫਲ ਇਹਨੂੰ ਭੁਗਤਾਉਣ ਦੇ ਲਈ ਪ੍ਰਮਾਤਮਾ ਸੰਸਾਰ ਦੀ ਮੋਹ ਮਮਤਾ ਵਿੱਚ ਹੀ ਲਗਾ ਕੇ ਰੱਖਦਾ ਹੈ। ਬਿਨਵੰਤ ਨਾਨਕ ਭਰਮਹਿ ਭਰਮਾਏ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਹਜੂਰ ਕਹਿੰਦੇ ਬਿਨਵੰਤ ਨਾਨਕ ਭਰਮਹਿ ਭਰਮਾਏ। ਮਹਾਰਾਜ ਕਹਿੰਦੇ ਪਰਮਾਤਮਾ ਨੇ ਇਹ ਜੀਵ ਨੂੰ ਕਰਮਾਂ ਦਾ ਫਲ ਭੁਗਤਾਉਣ ਦੇ ਲਈ ਇੱਕ ਨਹੀਂ ਅਨੇਕਾਂ ਜੂਨਾਂ ਦੇ ਵਿੱਚ ਭਰਮਾਵਣਾ ਕੀਤਾ ਹੈ। ਕਦੇ ਕਿਸੇ ਜੂਨ ਦੇ ਵੀ ਜਨਮ ਦੇ ਦਿੰਦਾ, ਕਦੇ ਪੂਰਬਲੀ ਦਿਸ਼ਾ ਵੱਲ, ਕਦੇ ਪੱਛਮ ਦੀ ਦਿਸ਼ਾ ਵੱਲ, ਕਦੇ ਉੱਤਰ ਤੇ ਕਦੇ ਦੱਖਣ ਦੀ ਦਿਸ਼ਾ ਵੱਲ। ਇਹ ਤਰ੍ਹਾਂ ਤਰ੍ਹਾਂ ਦੀਆਂ ਦਿਸ਼ਾਵਾਂ ਦੇ ਵਿੱਚ, ਤਰ੍ਹਾਂ ਤਰ੍ਹਾਂ ਦੇ ਤਮਾਮ ਸੰਸਾਰ ਦੇ ਜੀਵਾਂ ਦੇ ਵਿੱਚ ਪ੍ਰਮਾਤਮਾ ਉਹਨਾਂ ਦੇ ਕਰਮਾਂ ਦਾ ਫਲ ਭੁਗਤਾਉਣ ਦੇ ਲਈ ਉਹਨਾਂ ਨੂੰ ਜਨਮ ਦਿੰਦਾ ਹੈ। ਮਹਾਰਾਜ ਕਹਿੰਦੇ ਭਰਮਹਿ ਭਰਮਾਏ। ਭਰਮਾਂ ਵਿੱਚ ਪੈ ਕੇ ਅਨੇਕਾਂ ਜੀਵ ਸੰਸਾਰ ਦੇ ਭਰਮ ਰਹੇ ਹਨ। ਖਿਨ ਏਕ ਟਿਕਨ ਨ ਪਾਵਹੀ। ਮਹਾਰਾਜ ਕਹਿੰਦੇ ਬਹੁਤਾ ਸਮਾਂ ਤੱਕ ਹੀ ਖਿਨ ਏਕ, ਇੱਕ ਖਿਨ ਮਾਤਰ ਸਮਾਂ ਵੀ ਕਿਤੇ ਟਿਕਣਾ ਨਹੀਂ ਪੈਂਦਾ। ਜੇ ਕਿਤੇ ਥੋੜਾ ਸਮਾਂ ਵੀ ਮੰਗ ਲੈਣ ਨਾ ਕਿਤੇ ਸਾਧ ਸੰਗਤ ਜੀ ਧਰਮ ਰਾਜੇ ਦੇ ਦੂਤਾਂ ਦੇ ਕੋਲੋਂ, ਉਹ ਵੀ ਅੱਗੋਂ ਸਾਧ ਸੰਗਤ ਜੀ ਕੁੱਟ-ਕੁੱਟ ਕਰਕੇ ਸਜਾਵਾ ਦਿੰਦੇ ਹੋ ਲੈ ਕਰਕੇ ਜਾਂਦੇ ਐ ਕਿ ਜ਼ਿੰਦਗੀ ਦਾ ਸਮਾਂ ਤੈਨੂੰ ਮਿਲਿਆ ਸੀ ਪੂਰਾ ਹੋ ਗਿਆ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਗੁਰਬਾਣੀ ਵਿੱਚ ਵਚਨ ਕੀਤਾ ਹੈ ਨਾ ਕਿ ਜੀਵ ਨੂੰ ਕੁੱਟ ਕਰਕੇ ਸਜਾਵਾ ਦਿੰਦੇ ਹੋ, ਕੁੱਟ-ਕੁੱਟ ਕਰਕੇ ਜੀਵ ਨੂੰ ਜੰਮ ਲੈ ਕਰਕੇ ਜਾਂਦੇ ਐ। ਤੇ ਜੇ ਕਿਤੇ ਕੋਈ ਸਮੇਂ ਦੀ ਮੁਹਲਤ ਮੰਗਦਾ ਫਿਰ ਅੱਗੋਂ ਕਹਿੰਦੇ ਹਨ ਕਰਾਰਾ ਜਵਾਬ ਦਿੰਦੇ ਕਿ ਜਦੋਂ ਤੈਨੂੰ ਸਮਾਂ ਮਿਲਿਆ ਸੀ ਉਦੋਂ ਤੂੰ ਰੱਬ ਨੂੰ ਚੇਤੇ ਨਾ ਕੀਤਾ, ਉਦੋਂ ਤੂੰ ਭਲਾ ਕਰਮ ਨਾ ਕੀਤਾ, ਉਦੋਂ ਰੱਬ ਨੂੰ ਵੀ ਭੁਲਾਕ ਦਿੱਤਾ, ਉਦੋਂ ਮੌਤ ਨੂੰ ਵੀ ਕਦੇ ਤੂੰ ਚੇਤੇ ਨਾ ਕੀਤਾ, ਤੇ ਹੁਣ ਨਹੀਂ ਤੈਨੂੰ ਸਮਾਂ ਮਿਲਣ ਵਾਲਾ। ਬਹੁਤਾ ਕਿ ਇੱਕ ਖਿਨ ਮਾਤਰ ਸਮਾਂ ਵੀ ਮਹਾਰਾਜ ਕਹਿੰਦੇ ਨਹੀਂ ਮਿਲਦਾ। ਇਸ ਕਰਕੇ ਪਾਤਸ਼ਾਹ ਜੀ ਕਹਿਣ ਲੱਗੇ ਖਿਨ ਏਕ ਟਿਕਣ ਨਾ ਪਾਵਹੀ। ਬਹੁਤਾ ਤੱਕ ਇੱਕ ਖਿਨ ਮਾਤਰ ਸਮਾਂ ਵੀ ਕਿਤੇ ਟਿਕਣਾ ਨਹੀਂ ਪੈਂਦਾ। ਮਹਾਰਾਜ ਕਹਿੰਦੇ ਬਾਰ-ਬਾਰ ਇਹ ਜੀਵ ਵਾਸ਼ਨਾ ਦਾ ਬੱਝਾ ਹੋਇਆ ਆਵਾਗਮਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਪ੍ਰਮਾਤਮਾ ਆਪ ਹੀ ਫਿਰ ਤਮਾਮ ਸੰਸਾਰ ਦੇ ਐਸੇ ਜੀਵਾਂ ਨੂੰ, ਅਭਾਗੇ ਜੀਵਾਂ ਨੂੰ ਤਿਨਾਂ ਦੇ ਹੀ ਕਰਮਾਂ ਦਾ ਫਲ ਭੁਗਤਾਉਣ ਦੇ ਲਈ ਬਾਰ-ਬਾਰ ਜੂਨਾਂ ਦੇ ਵਿੱਚ ਮਹਾਰਾਜ ਕਹਿੰਦੇ ਭਰਮਾਉਂਦਾ ਹੈ।
ਐਸੀ ਮਹਾਰਾਜ ਕਹਿੰਦੇ ਸੰਸਾਰ ਦੀ ਹਾਲਤ ਹੈ। ਤੋ ਸੰਗਤ ਜੀ, ਅੱਜ ਦੀ ਵਿਚਾਰ ਦੀ ਇੱਥੇ ਹੀ ਸਮਾਪਤੀ ਹੈ। ਇਹ ਸ਼ਬਦ ਦੀਆਂ 2 ਪੌੜੀਆਂ ਹੋਰ ਹਨ, ਉਹ ਅਸੀਂ ਕੱਲ ਦੇ ਦੀਵਾਨਾਂ ਵਿੱਚ ਵਿਚਾਰ ਕਰਾਂਗੇ। ਕੱਲ ਨੂੰ ਨਾਲੇ ਸਾਧ ਸੰਗਤ ਜੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਜੋ ਪ੍ਰਾਰੰਭਤਾ ਹੋਈ ਸੀ, ਕੱਲ ਦੇ ਦੀਵਾਨਾਂ ਵਿੱਚ ਸਮਾਪਤੀ ਹੋਣੀ ਹੈ। ਕਥਾ ਤੋਂ ਬਾਅਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਭੋਗ ਪੈਣਗੇ, ਸਮਾਪਤੀ ਹੋਵੇਗੀ। ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਮਹਾਂਪੁਰਖਾਂ ਦੇ ਵੱਲੋਂ ਸ੍ਰੀ ਮਾਨ ਸੰਤ ਬਾਬਾ ਨਰਿੰਦਰ ਸਿੰਘ ਜੀ, ਸ੍ਰੀ ਮਾਨ ਸੰਤ ਬਾਬਾ ਬਲਵਿੰਦਰ ਸਿੰਘ ਜੀ, ਇਸ ਪਾਵਨ ਅਸਥਾਨ ਦੇ ਜੋ ਮੁੱਖ ਮਹਾਂਪੁਰਖ ਹਨ ਸਾਧ ਸੰਗਤ ਜੀ, ਜਿਨ੍ਹਾਂ ਨੇ ਵਿਸ਼ੇਸ਼ ਕਰਕੇ ਜੋ ਗੁਰਬਾਣੀ ਦੀ ਕਥਾ ਸਾਧ ਸੰਗਤ ਜੀ ਲੜੀਵਾਰ ਗੁਰਬਾਣੀ ਦੀ ਕਥਾ ਮਹਾਂਪੁਰਖਾਂ ਨੇ ਆਰੰਭ ਕਰਵਾਈ ਸੀ। ਸਾਧ ਸੰਗਤ ਜੀ ਮੱਧ ਤੇ ਆਉਣੇ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਅਖੰਡ ਪਾਠ ਸਾਹਿਬ ਜੋ ਰੱਖੇ ਗਏ ਪ੍ਰਾਰੰਭ ਹੋਏ ਸਨ। ਕੱਲ ਨੂੰ ਤਿੰਨਾਂ ਦੀ ਸਮਾਪਤੀ ਹੋਣੀ। ਕਥਾ ਤੋਂ ਬਾਅਦ ਵਿੱਚ ਜੋ ਰਹਿੰਦੀਆਂ 2 ਪੌੜੀਆਂ ਹਨ, ਕੱਲ ਦੇ ਦੀਵਾਨਾਂ ਵਿੱਚ ਤਿੰਨਾਂ ਦੀ ਵਿਚਾਰ ਕੀਤੀ ਜਾਵੇਗੀ। ਜਿਵੇਂ ਸਤਿਗੁਰੂ ਜੀ ਕਿਰਪਾ ਕਰਕੇ ਸਮਤ ਬਖਸ਼ਿਸ਼ ਕਰਨਗੇ, ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਭ ਨੂੰ ਦਰੋਂ ਕਰੋਂ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਦੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਬਖਸ਼ਿਸ਼ ਕਰਨੀ ਜੀ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਓ ਮੇਲਾ।